ਹਰਭਜਨ ਜਿਹੜਾ ਹੈ ਉਹ ਇੰਡੀਅਨ ਪੋਲੀਟੀਸ਼ੀਅਨ ਵੀ ਆ, ਇੰਡੀਆ ਦਾ ਸਪੋਰਟਸਮੈਨ ਵੀ ਆ, ਇੰਡੀਅਨ ਆ। ਕੁੱਲ ਮਿਲਾ ਕੇ ਉਹਨੂੰ ਮਾੜਾ ਚੰਗਾ ਬੋਲਿਆ, ਗੰਦ ਬਕਿਆ ਤੇ ਕਿਹਾ ਵੀ ਤੂੰ ਖਾਲਿਸਤਾਨ ਮੁਰਦਾਬਾਦ ਬੋਲ, तू वही खालिस्तानी है ना जो शोएब अख्तर के एनजीओ के लिए डोनेशन मांग रहा था। अगले कहते तू खालिस्तान मुर्दाबाद कह, नहीं तेरी देश भगती शक्की है। ते वो ठाणे भज गया, वो कहता ठोक बजा के भी हाँ है खालिस्तानी, करो की करते। जोगराज सिंह पाकिस्तान की टीम तैयार करने लई वो पूरा तैयारी खिंची फिरदा, ਉਹਨੂੰ ਕੋਈ ਪਰਵਾਹ ਨਹੀਂ ਕਿ ਮੈਨੂੰ ਕੀ ਕਹਿਣਗੇ, ਕਿਉਂਕਿ ਮੂਹਰੋਂ ਪੈ ਜੂ। ਘੱਟੋ ਘੱਟ ਆਹ ਹਰਭਜਨ ਭੱਜੀ ਜਾਂ ਚੀਕਾਂ ਜਿਹੀਆਂ ਨਹੀਂ ਮਾਰੂਗਾ कि हमको खालिस्तानी बोल दिया गया है। बेटा जब तुम्हारे बाप दादा अंग्रेजों के जूते चाट रहे थे, हमारे वाले आजादी के लिए जेल और काला पानी में थे। ਉਹਨਾਂ ਨੂੰ ਕੋਈ ਮਤਲਬ ਨਹੀਂ ਜਿਨ੍ਹਾਂ ਲੋਕਾਂ ਦੇ ਪੁਰਖਿਆਂ ਨੇ 1947 ਤੋਂ ਪਹਿਲਾਂ ਇਸ ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ। ਅਸੀਂ ਉਹਨਾਂ ਦੇ ਵਾਰਸਾਂ ਨਾਲ ਕਿਉਂ ਮਾੜੀ ਕਰ ਰਹੇ? ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਠੀਕ ਆ ਜੀ ਤੁਸੀਂ ਨਾ ਲੜਦੇ, ਅਸੀਂ ਤੁਹਾਨੂੰ ਕਿਹਾ ਸੀ। ਭਾਰਤੀ ਸਟੇਟ ਨੇ CBSE ਬੋਰਡ ਦੇ ਰਾਹੀਂ ਆਰਡਰ ਲਿਆਂਦਾ ਜਿਹਦੇ ਵਿੱਚ ਬਾਕੀ ਬੋਲੀਆਂ ਦਾ ਭੋਗ ਪਾ ਕੇ ਵਿਦਿਆਰਥੀਆਂ ਨੂੰ, ਸਕੂਲਾਂ ਨੂੰ, ਜਿਹੜੇ CBSE ਬੋਰਡ ਦੇ ਸਕੂਲ ਨੇ ਉੱਥੇ ਹਿੰਦੀ ਨੂੰ ਜਾਂ ਅੰਗਰੇਜ਼ੀ ਨੂੰ ਜਾਂ ਇਸ ਤਰੀਕੇ ਦਾ ਕੋਈ ਚੱਕਰ ਚੱਲ ਪਿਆ। ਰੰਜਨਾ ਨਾਚਿਆਰ ਉਹਨੇ ਜਿਹੜੀ 3 ਭਾਸ਼ਾਈ ਨੀਤੀ ਆ CBSE ਬੋਰਡ ਦੀ, ਉਹਦੇ ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਭਾਜਪਾ ਪਾਰਟੀ ਛੱਡ ਦਿੱਤੀ। ਸੋ ਜਦੋਂ ਸਿਆਸੀ ਤੌਰ ਦੇ ਉੱਤੇ ਇਹਦਾ ਝਟਕਾ ਲੱਗਣ ਲੱਗਿਆ BJP ਨੂੰ, ਤਾਂ ਤੁਰੰਤ ਨਾਲ ਦੀ ਨਾਲ CBSE ਬੋਰਡ ਦਾ ਸਪਸ਼ਟੀਕਰਨ ਆ ਗਿਆ ਕਿ ਨਹੀਂ ਜੀ ਐਉਂ ਨਹੀਂ ਕਰਦੇ। ਪੰਜਾਬ ਸਰਕਾਰ ਨੇ ਵੀ ਬਰਾਦਰ ਕਰਤਾ ਕਿ ਕੋਈ ਵੀ ਬੋਰਡ ਕਿਸੇ ਵਿਦਿਆਰਥੀ ਨੂੰ ਪੰਜਾਬੀ ਵਿਸ਼ਾ ਪਾਸ ਕੀਤੇ ਬਿਨਾ ਮੈਟ੍ਰਿਕ ਦਾ ਸਰਟੀਫਿਕੇਟ ਨਹੀਂ ਦੇਵੇਗੀ ਪੰਜਾਬ ਸਰਕਾਰ। ਭਾਰਤ ਮਾਤਾ ਦੀ ਜੈ ਬਣਾਉਣ ਵਾਲੇ, ਬੁਲਾਉਣ ਵਾਲੇ ਸਿੱਖੋ, ਜਾ ਕੇ ਇਸ ਮੁਲਕ ਦੇ ਅਫਸਰਾਂ ਲੀਡਰਾਂ ਦੇ ਸਾਹਮਣੇ ਪਿੱਟੋ ਵੀ ਕਿਉਂ ਸਾਡਾ ਜਲੂਸ ਕਢਾਉਂਦੇ। ਅਸੀਂ ਤਾਂ ਇਸ ਮੁਲਕ ਦੇ ਗੁਣ ਗਾਉਂਦੇ ਆ ਵੀ ਬੜਾ ਵਧੀਆ ਮੁਲਕ ਆ, ਇਹ 'ਚ ਯਕੀਨ ਰੱਖੋ ਸਿਸਟਮ 'ਚ। ਤੁਸੀਂ ਦੂਜੇ ਦਿਨ ਕੋਈ ਨਾ ਕੋਈ ਚੰਦ ਚਾੜ ਦਿੰਦੇ ਹੋ, ਕਦੇ ਕਹਿ ਦਿੰਦੇ ਹੋ ਪੰਜਾਬੀ ਬੋਲੀ ਨਹੀਂ ਪੜ੍ਹਾਈ ਜਾਊਗੀ, ਕਦੇ ਕਹਿ ਦਿੰਦੇ ਹੋ ਕਕਾਰ ਨਹੀਂ ਪਾ ਕੇ ਆਉਣੇ। ਸਾਡਾ ਕਿਉਂ ਤੁਸੀਂ ਜੋਣਾ ਦੁੱਭਰ ਕੀਤਾ ਹੋਇਆ? ਫਿਰ ਖਾਲਿਸਤਾਨ ਜਿੰਦਾਬਾਦ ਕਹਿਣ ਵਾਲੇ ਠੀਕ ਹੀ ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਮਣੇ ਇੱਕ ਖਬਰ ਵਾ ਜਿਹਦੇ ਵਿੱਚ ਜਿਹੜਾ ਕ੍ਰਿਕਟ ਦਾ ਖਿਡਾਰੀ ਆ ਹਰਭਜਨ ਸਿੰਘ, ਤੇ ਜਿਹੜਾ ਰਾਜ ਸਭਾ ਦਾ ਮੈਂਬਰ ਵੀ ਆ ਆਮ ਆਦਮੀ ਪਾਰਟੀ ਵੱਲੋਂ, ਉਹਨੇ ਕਿਹਾ ਵੀ ਮੈਂ FIR ਕਰਵਾਤੀ। ਇਹ FIR ਜਿਹੜੀ ਆ ਉਹਨੇ ਇਸ ਕਰਕੇ ਕਰਵਾਈ ਆ ਵੀ ਕਿਸੇ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਮਾੜਾ ਚੰਗਾ ਬੋਲਿਆ, ਗੰਦ ਬਕਿਆ ਤੇ ਕਿਹਾ ਵੀ ਤੂੰ ਖਾਲਿਸਤਾਨ ਮੁਰਦਾਬਾਦ ਬੋਲ ਤੇ ਮੈਂ ਤੇ ਤੋਂ ਨਹੀਂ, ਫਿਰ ਮੈਂ ਮਾਫੀ ਮੰਗ ਲੂ ਦੇ ਤੋਂ ਨਹੀਂ ਤੂੰ। ਬਾਕੀ ਉਹਨੇ ਵਾਹਵਾ ਜ਼ਿਆਦਾ ਉਹਦਾ ਗੰਦ ਬਕਿਆ ਹੋਇਆ। ਤੂੰ ਵਹੀ ਖਾਲਿਸਤਾਨੀ ਹੈ ਨਾ ਜੋ शोएब अख्तर के एनजीओ के लिए डोनेशन मांग रहा था। काफी ज्यादा बकवास मतलब होर भी लिखी ਇਹ ਤੋਂ ਅੱਗੇ ਪਿੱਛੇ ਵੀ। ਤੇ ਚਲੋ ਇਹਨਾਂ ਦਾ ਸੋਸ਼ਲ ਮੀਡੀਆ ਤੇ ਟਕਰਾਅ ਹੋਇਆ ਜਿਹਦੇ ਵਿੱਚ ਉਹਨੇ ਅਖੀਰ ਤੇ ਇਹ ਕਹਿੰਦੇ ਜੀ ਮੁਕੱਦਮਾ ਦਰਜ ਕਰਾਤਾ ਵੀ ਮੈਨੂੰ ਉਹਨੇ ਤੰਗ ਪਰੇਸ਼ਾਨ ਕੀਤਾ, ਜਲੀਲ ਕੀਤਾ ਤੇ ਮੈਨੂੰ ਕਹਿੰਦਾ ਤੂੰ ਖਾਲਿਸਤਾਨ ਮੁਰਦਾਬਾਦ ਕਹਿ। ਹੁਣ ਹਰਭਜਨ ਜਿਹੜਾ ਹੈ ਉਹ ਇੰਡੀਅਨ ਪੋਲੀਟੀਸ਼ੀਅਨ ਵੀ ਆ, ਇੰਡੀਆ ਦਾ ਸਪੋਰਟਸਮੈਨ ਵੀ ਆ, ਇੰਡੀਅਨ ਆ ਕੁੱਲ ਮਿਲਾ ਕੇ। ਤੇ ਉਹ ਤੋਂ ਧੱਕੇ ਨਾਲ ਖਾਲਿਸਤਾਨ ਮੁਰਦਾਬਾਦ ਜਿਹੜਾ ਹੈ ਜਦੋਂ ਬੁਲਾਉਣ ਦੀ ਗੱਲ ਹੋਵੇ ਤਾਂ ਤੁਹਾਨੂੰ ਸਿੱਖਾਂ ਨੂੰ ਜੇ ਇਹ ਨਹੀਂ ਚੇਤੇ ਆਉਂਦਾ ਇਸ ਗੱਲ ਤੋਂ ਕਿ ਇਹ ਕੁਛ ਇਸ ਸੰਸਾਰ ਦੇ ਵਿੱਚ ਯਹੂਦੀਆਂ ਨਾਲ ਹੁੰਦਾ ਰਿਹਾ। ਯਹੂਦੀਆਂ ਦੇ ਕਿਹੜੇ ਵੱਡੇ ਫੌਜੀ ਜਰਨੈਲ ਨੂੰ ਘੇਰ ਕੇ ਕਿਹਾ ਜਾ ਰਿਹਾ ਸੀ ਕਿ ਤੂੰ ਗਲਤ ਆ, ਤੂੰ ਗਦਾਰ ਆ, ਜੇ ਆ ਵੋ ਆ। ਐਲਫਰੈਡ ਉਹਦਾ ਨਾਂ ਸੀ, ਐਲਫਰੈਡ ਡਰਾਈਵ ਸ਼ਾਇਦ ਏਦਾਂ ਦਾ ਕੁਛ ਨਾਂ ਸੀ। ਉਸ ਤੋਂ ਬਾਅਦ ਵਿੱਚ ਕਿਵੇਂ ਥਿਓਡਰ ਹਰਜ਼ਲ ਨੇ ਯਹੂਦੀਆਂ ਦੀ ਇਸ ਜਲਾਲਤ ਦੇ ਭਾਰ ਨੂੰ ਨਾ ਸਹਾਰਦਿਆਂ ਹੋਇਆਂ
ਬਹੁਤ ਵੱਡਾ ਇੱਕ ਚੈਲੰਜ ਜਿਵੇਂ ਲਈਦਾ, ਚੈਲੰਜ ਲਿਆ, ਇਕੱਠ ਕੀਤਾ, ਹੌਲੀ ਹੌਲੀ ਗੱਲ ਜਿਹੜੀ ਯਹੂਦੀਆਂ ਦੀ ਇੱਕ ਆਜ਼ਾਦ ਸਟੇਟ, ਵੱਖਰਾ ਰਾਜ ਬਣਾਉਣ ਵੱਲ ਨੂੰ ਤੁਰੀ। ਕਦੇ ਉਹ ਸਾਰੀ ਹਿਸਟਰੀ ਪੜ੍ਹਿਓ, ਵੈਸੇ ਆਪਾਂ ਇੱਕ ਅੱਧੇ ਦਿਨ 'ਚੋਂ ਸਾਰੀ ਰਾਮਾਇਣ ਸੁਣਾਵਾਂਗੇ, ਮੋਟੀ ਮੋਟੀ ਜੀ ਅੱਜ ਆਪਾਂ ਗੱਲ ਕੀਤੀ। ਗੱਲ ਇਹ ਹੈ, ਜਦੋਂ ਇਸ ਧਰਤੀ ਉੱਤੇ ਕਿਸੇ ਹੋਰ ਕੌਮ ਦਾ ਇਤਿਹਾਸ, ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦਾ ਗੱਲਾਂ ਬਾਤਾਂ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਸਾਡੀ ਕੌਮ ਕਿਉਂ ਨਹੀਂ ਜਾਗਦੀ? ਕਿਉਂ ਅਸੀਂ ਇੰਨੀ ਡੂੰਘੀ ਨੀਂਦ ਵਿੱਚ ਸੌਂ ਗਏ? ਹੁਣ ਅਗਲੇ ਕਹਿੰਦੇ ਆ ਤੂੰ ਖਾਲਿਸਤਾਨ ਮੁਰਦਾਬਾਦ ਕਹਿ, ਨਹੀਂ ਤੇਰੀ ਦੇਸ਼ ਭਗਤੀ ਸ਼ੱਕੀ ਹੈ, ਤੇ ਉਹ ਥਾਣੇ ਭੱਜ ਗਿਆ। ਉਹ ਕਹਿੰਦਾ ਠੋਕ ਵਜਾ ਕੇ, ਜਿਵੇਂ ਅਸੀਂ ਕਹਿੰਦੇ ਹੁੰਦੇ ਆ ਵੀ ਹਾਂ ਹੈਗੇ ਆ ਖਾਲਿਸਤਾਨੀ, ਕਰੋ ਕੀ ਕਰਦੇ। ਅਸਲ ਵਿੱਚ ਉਹਨਾਂ ਸਿੱਖਾਂ ਦਾ ਜਿਹੜਾ ਮਾਨਸਿਕ ਸੰਤਾਪ ਆ ਨਾ, ਉਹ ਦੇਖਣ ਵਾਲਾ ਵਾ, ਜਿਹੜੇ ਅਜੇ ਖਾਲਿਸਤਾਨ ਨਹੀਂ ਕਹਿ ਸਕੇ। 3-4 ਕੈਟਾਗਰੀਆਂ ਨੇ। ਇੱਕ ਤਾਂ ਸਾਡੇ ਵਰਗੇ ਆ, ਸਿੱਧਾ ਖਾਲਿਸਤਾਨ ਜਿੰਦਾਬਾਦ। ਦੂਜੀ ਕੈਟਾਗਰੀ ਉਹ ਆ ਜਿਹੜੀ ਖਾਲਿਸਤਾਨ ਜਿੰਦਾਬਾਦ ਤਾਂ ਨਹੀਂ ਕਹਿ ਸਕੀ ਅਜੇ ਤੱਕ, ਪਰ ਹਿੰਦੁਸਤਾਨ ਮੁਰਦਾਬਾਦ ਤੱਕ ਜ਼ਰੂਰ ਆ ਚੁੱਕੀ ਹੈ। ਤੀਜੀ ਕੈਟਾਗਰੀ ਉਹ ਆ ਜਿਹੜੀ ਅਜੇ ਵੀ ਹਿੰਦੁਸਤਾਨ ਜਿੰਦਾਬਾਦ ਤੇ ਖੜੀ ਆ, ਭਾਰਤ ਮਾਤਾ ਕੀ ਜੈ ਤੇ ਖੜੀ ਹੈ। ਜਿਹੜੇ ਖਾਲਿਸਤਾਨ ਜਿੰਦਾਬਾਦ ਕਹਿਣ ਵਾਲੇ ਉਹ ਤਾਂ ਸੁਰਖਰੂ ਨੇ ਸਾਰੇ ਪੱਖਾਂ ਤੋਂ, ਵੀ ਅਸੀਂ ਤਾਂ ਮੰਨ ਲਿਆ ਕਿ ਇਸ ਮੁਲਕ ਵਿੱਚ ਸਾਡਾ ਭਵਿੱਖ ਖਤਮ ਹੋ ਜੂ, ਤੇ ਜੇ ਖਾਲਿਸਤਾਨ ਨਾ ਬਣਿਆ ਤਾਂ ਸਾਡਾ ਔਖਾ। ਇਸ ਕਰਕੇ ਤੁਹਾਡੇ ਕਾਨੂੰਨ ਕੀ ਕਹਿੰਦੇ ਆ, ਤੁਸੀਂ ਸਾਡੇ ਤੇ ਕਿਹੜੀ ਧਾਰਾ ਧੂਰਾ ਲਾਉਣੀ ਆ, ਅਸੀਂ ਧਾਰ ਨਹੀਂ ਮਾਰਦੇ ਤੁਹਾਡੀ ਧਾਰਾ ਤੇ, ਜੋ ਤੋਂ ਕਰ ਹੁੰਦਾ ਕਰ ਲਓ, ਅਸੀਂ ਤਾਂ ਖਾਲਿਸਤਾਨੀ। ਸੋ ਇਸ ਤਰੀਕੇ ਦੇ ਬਿਰਤੀ ਵਾਲੇ ਸਿੱਖਾਂ ਦਾ ਤਾਂ ਸਰ ਗਿਆ। ਪਰ ਜਿਹੜੇ ਸਿੱਖ ਅਜੇ ਖਾਲਿਸਤਾਨ ਜਿੰਦਾਬਾਦ ਨਹੀਂ ਕਹਿ ਸਕੇ, ਜਾਂ ਜਿਹੜੇ ਅਜੇ ਹਿੰਦੁਸਤਾਨ ਮੁਰਦਾਬਾਦ ਨਹੀਂ ਕਹਿ ਸਕੇ, ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ, ਉਹਨਾਂ ਦਾ ਆਹ ਹਾਲ ਹੁੰਦਾ ਜਿਹੜਾ ਅੱਜ ਆਹ ਹਰਭਜਨ ਸਿੰਘ ਦਾ ਹੋਇਆ ਹੋਇਆ। ਇਹ ਗੱਲ ਆਪਣੇ ਆਪ ਦੇ ਵਿੱਚ ਅਰਥ ਰੱਖਦੀ ਆ। ਇਹ ਗੱਲ ਆਪਣੇ ਆਪ 'ਚ ਅਰਥ ਰੱਖਦੀ ਆ ਵੀ ਕਈ ਬੰਦੇ ਜਿਹੜੇ ਨੇ ਹੋਰ ਤਰੀਕੇ ਨਾਲ ਵੀ ਰਿਐਕਟ ਕਰਦੇ ਆ, ਜਾਂ ਕਈ ਪਰਵਾਹ ਨਹੀਂ ਕਰਦੇ, ਜਾਂ ਜਦੋਂ ਕਹਿੰਦੇ ਆ ਵੀ ਵਾਹ ਪਿਆ ਜਾਣੀਏ। ਉਹ ਗੱਲ ਅੱਜ ਹੀ ਆਹ ਖਬਰ ਵੀ ਮੈਂ ਦੇਖ ਰਿਹਾ ਇੰਡੀਆ ਟੂਡੇ ਤੇ, ਜਿਹੜਾ ਜੋਗਰਾਜ ਸਿੰਘ ਫਿਲਮਾਂ ਦਾ ਬੜਾ ਨਾਮਵਰ ਚਰਚਾ 'ਚ ਰਹਿਣ ਵਾਲਾ ਕਈ ਪੱਖਾਂ ਤੋਂ ਬੰਦਾ ਹੈ, ਉਹਦੀ ਵੀ ਇੱਕ ਖਬਰ ਆ ਇੰਡੀਆ ਟੂਡੇ ਤੇ ਛਪੀ ਹੋਈ ਆ ਵੀ ਉਹ ਕਹਿੰਦਾ ਹੈਗਾ ਵੀ ਮੇਰੇ ਨਾਲ ਗੱਲਾਂ ਨਾ ਕਰੋ, ਮੈਨੂੰ 1 ਸਾਲ ਲਈ ਪਾਕਿਸਤਾਨ ਦੀ ਟੀਮ ਦੇ ਦਿਓ, ਮੈਂ ਇਹਨੂੰ ਕ੍ਰਿਕਟ ਦੀ ਟੀਮ ਨੂੰ ਮਤਲਬ ਪੂਰਾ ਤਿਆਰ ਕਰ ਦੂੰਗਾ, ਜਿੱਤੂਗੀ ਟੀਮ। ਏਦਾਂ ਦੀਆਂ ਕੋਈ ਗੱਲਾਂ ਉਹਨੇ ਕੀਤੀਆਂ ਹੋਣੀਆਂ, ਲੰਮੀ ਚੌੜੀ ਆ ਖਬਰ ਆ। ਹੁਣ ਇਹਨੂੰ ਤਾਂ ਪਾਕਿਸਤਾਨ ਦੀ ਟੀਮ ਤਿਆਰ ਕਰਨ ਲਈ ਜੋਗਰਾਜ ਸਿੰਘ ਨੂੰ, ਉਹ ਨਹੀਂ ਕਹਿੰਦੇ, ਪਾਕਿਸਤਾਨੀਆਂ ਨੇ ਨਹੀਂ ਕਿਹਾ, ਉਹ ਪੂਰਾ ਤਿਆਰੀ ਖਿੱਚੀ ਫਿਰਦਾ। ਉਹਨੂੰ ਕੋਈ ਪਰਵਾਹ ਨਹੀਂ ਕਿ ਮੈਨੂੰ ਕੀ ਕਹਿਣਗੇ, ਕਿਉਂਕਿ ਮੂਹਰੋਂ ਪੈ ਜੂ, ਉਹਦਾ ਸੁਭਾਅ ਹੋ ਜਿਹਾ ਮਾਨਸਿਕਤਾ ਨਾ। ਹਾਲਾਂਕਿ ਕੋਈ ਜੋਗਰਾਜ ਸਿੰਘ ਖਾਲਿਸਤਾਨੀ ਨਹੀਂ ਹੋਣਾ, ਹੋ ਸਕਦਾ ਉਹ ਹਜੇ ਹਿੰਦੁਸਤਾਨ ਮੁਰਦਾਬਾਦ ਨਾ ਕਹਿਣ ਵਾਲਾ ਹੋਵੇ ਤੇ ਹਿੰਦੁਸਤਾਨ ਜਿੰਦਾਬਾਦ ਕਹਿਣ ਵਾਲਾ ਹੋਵੇ, ਪਰ ਜੇਕਰ ਉਹਨੂੰ ਵੰਗਾਰਿਆ ਲਲਕਾਰਿਆ ਗਿਆ ਤਾਂ ਉਹ ਆਪਦਾ ਜਵਾਬ ਦੇਣ ਜੋਗਾ ਹੈਗਾ। ਘੱਟੋ ਘੱਟ ਆਹ ਹਰਭਜਨ ਭੱਜੀ ਵਾਂਗੂ ਚੀਕਾਂ ਜਿਹੀਆਂ ਨਹੀਂ ਮਾਰੂਗਾ ਕਿ ਹਮਕੋ ਖਾਲਿਸਤਾਨੀ ਬੋਲ ਦਿਆ ਗਿਆ ਹੈ। ਜਿਹੜੇ ਇਹੋ ਜਿਹੇ ਸਿੱਖ ਨੇ ਨਾ, ਇਹਨਾਂ ਦੀ ਜਦੋਂ ਆਹ ਦੇਖਦੇ ਆ ਹਾਲਤ ਵੀ ਹਾਏ ਸਾਨੂੰ ਖਾਲਿਸਤਾਨੀ ਕਹਿਤਾ, ਉਦੋਂ ਹਾਸਾ ਵੀ ਆਉਂਦਾ ਤੇ ਤਰਸ ਵੀ ਆਉਂਦਾ ਵੀ ਕਮਲਿਓ ਕਿੰਨਾ ਕੁ ਭੱਜੋਗੇ, ਕਦੋਂ ਤੱਕ ਭੱਜੋਗੇ, ਕਿੱਥੇ ਕਿਹੜੀ ਕੰਧ ਨਾਲ ਜਾ ਕੇ ਲੱਗੋਗੇ। ਠੋਕ ਵਜਾ ਕੇ ਕਹੋ ਵੀ ਹਾਂਜੀ, ਜਿਵੇਂ ਤੁਹਾਨੂੰ ਤੁਹਾਡਾ ਮੁਲਕ ਹਿੰਦੁਸਤਾਨ ਮੁਬਾਰਕ ਹੈ, ਉਵੇਂ ਫਿਰ ਖਾਲਸਿਆਂ ਨੂੰ, ਅਸੀਂ ਵੀ ਸਿੱਖਾਂ ਦੇ ਬੱਚੇ ਆ, ਸਿੱਖਾਂ ਦੇ ਘਰਾਂ 'ਚ ਜਨਮੇ ਆ। ਇਹੋ ਜਿਹੇ ਬੜੇ ਨੇ, ਕਈ ਦੇਖੀਦੇ ਆ ਫਿਲਮਾਂ ਵਾਲੇ, ਕਈ ਕਲਾਕਾਰ, ਕਈ ਗਾਉਣ ਵਾਲੇ, ਕਈ ਹੋਰ, ਜਦੋਂ ਕੋਈ ਬਾਹਲਾ ਸਿਰ ਚੜੇ ਉਹ ਕਹਿ ਵੀ ਦਿੰਦੇ ਨੇ। ਇਹ ਜਿਹੜੀ ਬਿਮਾਰੀ ਆ ਕਿ ਬਾਕੀ ਧਰਮਾਂ ਕੌਮਾਂ ਦੇ ਲੋਕਾਂ ਤੋਂ ਹਿੰਦੂ ਤਵੀਏ ਭਾਗਵੇਂ ਬ੍ਰਿਗੇਡ ਵਾਲੇ ਇਹ ਕਹਾਉਣਾ ਚਾਹੁੰਦੇ ਆ ਕਿ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਭਾਰਤ ਨਾਲ ਤੁਹਾਡੀ ਵਫਾਦਾਰੀ ਆ, ਜਾਂ ਹਿੰਦੁਸਤਾਨ ਨਾਲ, ਬੀਜੇਪੀ ਦੇ ਏਜੰਡੇ ਨਾਲ ਤੁਹਾਡੀ ਵਫਾਦਾਰੀ ਹੈ ਕਿ ਨਹੀਂ। ਇਹ ਗੱਲ ਬੜੇ ਤਰੀਕਿਆਂ ਨਾਲ ਸਾਡੇ ਆਲੇ ਦੁਆਲੇ ਚੱਲ ਰਹੀ ਆ, ਜਿਹਦੇ ਵਿੱਚ ਪਿਛਲੇ ਦਿਨੀ
ਫਿਲਮੀ ਲਾਈਨ ਦੇ ਵਿੱਚ ਜਾਂ ਇਉਂ ਕਹੀਏ ਵੀ ਆਪਦੀ ਪੋਏਟਰੀ ਕਵਿਤਾ ਕਰਕੇ ਚਰਚਾ 'ਚ ਰਹਿਣ ਵਾਲਾ ਜਾਵੇਦ ਅਖਤਰ, ਜਿਹੜੀ ਸ਼ੋਲੇ ਫਿਲਮ ਜਿਹਦੀ ਬੜੀ ਚਰਚਾ ਰਹਿੰਦੀ ਹੈ, ਉਸ ਹਿੰਦੀ ਫਿਲਮ ਸ਼ੋਲੇ ਦੇ ਵਿੱਚ ਸਲੀਮ ਜਾਵੇਦ ਦੀ ਜੋੜੀ ਆਈ ਸੀ। ਉਹਨੂੰ ਮੇਰੇ ਖਿਆਲ 'ਚ ਪਦਮ ਸ਼੍ਰੀ ਮਿਲਿਆ ਹੈ ਜਾਵੇਦ ਅਖਤਰ ਨੂੰ। ਤਾਂ ਉਹਨੂੰ ਪਿਛਲੇ ਦਿਨੀ ਪਰਸੋਂ ਚੌਥੇ ਘੇਰੀ ਫਿਰਦੇ ਸੀ ਸੋਸ਼ਲ ਮੀਡੀਆ ਤੇ ਬਈ ਉਹਨੇ ਕਿਤੇ ਜਿਹੜੀ ਆਪਦਾ ਸੋਸ਼ਲ ਮੀਡੀਆ ਤੇ ਕੋਈ ਗੱਲ ਲਿਖੀ ਹੋਣੀ ਆ, ਕੋਈ ਵੀ ਗੱਲ ABCD ਬੰਦੇ ਨੂੰ ਲਿਖਣ ਦਾ ਹੱਕ ਤਾਂ ਹੈਗਾ ਨਾ ਜੀ। ਤੇ ਉਹਨੂੰ ਕਹਿੰਦੇ ਵੀ ਤੂੰ ਤਾਂ ਜੇ ਆ, ਤੂੰ ਤਾਂ ਵੋ ਆ। ਫਿਰ ਉਹ ਪੈ ਗਿਆ ਮੂਹਰੋਂ ਟੁੱਟ ਕੇ ਤੇ ਉਹਨੇ ਫਿਰ ਸਿਰੇ ਦੀ ਸੁਣਾਤੀ ਇਹਨਾਂ ਨੂੰ ਵੀ ਬੇਟਾ, ਜਬ तुम्हारे बाप दादा अंग्रेजों के जूते चाट रहे थे, हमारे वाले आजादी के लिए जेल और काला पानी में थे। ਹੋਰ ਵੀ ਕਾਫੀ ਕੁਝ ਲਿਖਿਆ। ਇੱਕ ਉਹਦਾ ਹੋਰ ਆ ਤੇ ਤੁਮ ਨੀਚ ਇਨਸਾਨ ਹੋ, ਨੀਚ ਹੀ ਮਰੋਗੇ। ਤੇ ਅਸਲ ਵਿੱਚ ਉਹਨੇ ਕੋਈ ਵਿਰਾਟ ਕੋਹਲੀ ਜਿੰਦਾਬਾਦ ਲਿਖਿਆ ਸੀ, ਭਾਰਤੀ ਟੀਮ ਦਾ ਜਿਹੜਾ ਨਾਇਕ ਆ, ਉਹਨੂੰ ਸਲਾਹਿਆ ਸੀ ਕਿ ਤੁਸੀਂ ਪਾਕਿਸਤਾਨ ਦੇ ਖਿਲਾਫ ਵਧੀਆ ਖੇਡੇ। ਪਰ ਉਹਨੂੰ ਘੇਰ ਕੇ ਬਹਿ ਗਏ ਵੀ ਨਹੀਂ ਜੀ, ਤੁਸੀਂ ਤਾਂ ਦਿਲੋਂ ਤਾਂ ਤੁਸੀਂ ਫਿਰ ਔਖੇ ਹੀ ਹੋਵੋਗੇ, ਤੁਸੀਂ ਇਸਲਾਮ ਵਾਲੇ ਹੋ, ਮੁਸਲਮਾਨ ਹੋ, ਤੁਹਾਨੂੰ ਪਾਕਿਸਤਾਨ ਨਾਲ ਆ ਜੇ ਅਬੂ ਆ। ਉਹਦੇ ਖਿਲਾਫ ਰੱਜ ਕੇ ਭਗਾਈ ਮਾਰੀ ਜਾ ਰਹੀ ਸੀ, ਪਰ ਅਗਲਾ ਅੜ ਗਿਆ। ਜਿਵੇਂ ਆਪਾਂ ਜਾਵੇਦ ਅਖਤਰ ਦੀ ਗੱਲ ਕਰਦੇ ਹਾਂ, ਐਂ ਮੈਨੂੰ ਲੱਗਦਾ ਹੈਗਾ ਵੀ ਜੋਗਰਾਜ ਸਿੰਘ ਵੀ ਇਵੇਂ ਅੜੂਗਾ। ਅੜਨਾ ਚਾਹੀਦਾ, ਬਾਕੀ ਵਾਹਿਗੁਰੂ ਜਾਣੇ। ਹੁਣ ਜਦੋਂ ਜਾਵੇਦ ਅਖਤਰ ਦੇ ਖਿਲਾਫ ਉਹ ਭਗਾਈ ਲਿਖੀ ਜਾ ਰਹੀ ਸੀ, ਉਹ ਸਮਝ ਗਿਆ ਵੀ ਇਹ ਸੰਘੀ ਨੇ, ਇਹ BJP ਵਾਲੇ ਨੇ, ਜਾਣੀ ਕਿ ਜਿਹੜੇ ਆਪਣੇ ਅਕਾਲੀ ਭਾਜਪਾ ਗੱਠਜੋੜ ਵਾਲੇ ਨੇ, ਇਹ ਉਹ ਬਿਮਾਰੀ ਆ ਇਹ। ਤੋ ਚੰਗਾ ਉਹਨਾਂ ਨੇ ਇਹਨਾਂ ਨੂੰ ਘੇਰਿਆ ਜਾਵੇਦ ਅਖਤਰ ਨੇ। ਹੁਣ ਇਹ ਸਾਰਿਆਂ ਨੂੰ ਪਤਾ ਵੀ ਜਿਹੜੇ RSS ਦੇ ਵੱਡੇ ਘੈਂਟ ਵੱਡੇ ਇਹਨਾਂ ਦੇ ਸਰਮੌਰ ਆਗੂ ਨੇ, ਉਹ ਤਾਂ ਅੰਗਰੇਜ਼ਾਂ ਦੇ ਖਿਲਾਫ ਲੜਨ ਤੋਂ ਇਨਕਾਰੀ ਸੀ। ਸੋਸ਼ਲ ਮੀਡੀਆ ਦਾ ਜ਼ਮਾਨਾ, ਉਹ ਜਿਹੜਾ ਇਹਨਾਂ ਦਾ ਕੋਈ ਹੈਗਾ ਹੋਰ ਹੀ ਤਰ੍ਹਾਂ ਦੇ ਬਾਲਜ ਖਿਲਾਰ ਕੇ ਫੋਟੋ ਆਉਂਦੀ ਹੁੰਦੀ ਆ ਉਹਦੇ ਨਾਲ ਲਿਖਿਆ ਹੁੰਦਾ ਬਈ ਜੀ ਹਿੰਦੂਆਂ ਨੂੰ, ਭਾਰਤੀਆਂ ਨੂੰ ਇਹ ਨਹੀਂ ਚਾਹੀਦਾ ਹੈਗਾ ਵੀ ਅੰਗਰੇਜ਼ਾਂ ਖਿਲਾਫ ਲੜੀਏ, ਆਪਾਂ ਜਾਣੀ ਕਿ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ ਲੜਨ ਨਾਲੋਂ ਆਹ ਕਰ ਲੋ, ਉਹ ਕਰ ਲੋ। ਜਾਣੀ ਕਿ RSS ਤਾਂ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੇ ਸੰਘਰਸ਼ ਤੋਂ ਬਾਹਰ ਸੀ। ਤੇ ਜਿਹੜਾ ਇਹਨਾਂ ਦਾ ਇੱਕ ਕੋਈ ਉਹ ਸਾਵਰਕਰ, ਪਤਾ ਨਹੀਂ ਸਰਵਾਕਰ ਜਿਹੜਾ ਨਾਂ ਆ, ਉਹ ਵੀ ਮਾਫੀਆਂ ਮੂਫੀਆਂ ਜਿਹੀਆਂ ਮੰਗੀ ਫਿਰਦਾ ਸੀ। ਪਿੱਛੇ ਜੇ ਜਦੋਂ ਵਾਜਪਾਈ ਦੀ ਸਰਕਾਰ ਸੀ, ਉਦੋਂ ਉਹ ਵੀ ਚਿੱਠੀਆਂ ਛਪੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਵਾਜਪਾਈ ਨੇ ਅੰਗਰੇਜ਼ਾਂ ਵੇਲੇ ਮਾਫੀ ਮੰਗੀ ਹੋਈ ਆ ਵੀ ਮੈਂ ਨਹੀਂ। ਸੋ ਇਹ ਤਾਂ ਮਾਫੀਆਂ ਵਾਲੇ ਨੇ ਵਿਚਾਰੇ। ਉਹ ਅੰਗਰੇਜ਼ਾਂ ਦੇ ਨਾਲ ਪੰਗਾ ਲੈਣ ਵਾਲੀਆਂ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਸੀ, ਉਹ ਹੋਰ ਸੀ। ਇਹ ਨਹੀਂ ਸੀ ਆ ਜਿਹੜੇ RSS ਵਾਲੇ ਹਿੰਦੂ ਤਵੀ ਭਗਵੇਂ ਬ੍ਰਿਗੇਡ ਵਾਲੇ ਨੇ। ਉਹ ਜਦੋਂ ਜਾਵੇਦ ਅਖਤਰ ਨੇ ਇਹ ਸਮਝ ਲਿਆ ਵੀ ਇਹ ਤਾਂ ਉਹ ਬਿਮਾਰੀ ਵਾਲੇ ਨੇ, ਸੰਘੀ ਭਾਈਚਾਰਾ, ਤਾਂ ਉਹਨਾਂ ਨੇ ਫਿਰ ਇਹਨਾਂ ਨੂੰ ਖਰੀਆਂ ਸੁਣਾਈਆਂ ਵੀ ਜਿਹੜੇ ਤੁਹਾਡੀ ਬਰਾਦਰੀ ਆ ਨਾ, ਤੁਹਾਡੇ ਜਿਹੜੇ ਉੱਪਰਲੇ ਨੇ, ਉਹ ਤਾਂ ਉਦੋਂ ਅੰਗਰੇਜ਼ਾਂ ਦੇ ਤਲਵੇ ਚੱਟਦੇ ਸੀ ਤੇ ਅਸੀਂ ਉਦੋਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਾਲੇ ਪਾਣੀ ਦੀਆਂ ਜੇਲ੍ਹਾਂ 'ਚ ਜਾ ਰਹੇ ਸੀ। ਪਰ ਗੱਲ ਇਹ ਛੱਡੋ ਵੀ ਜਾਵੇਦ ਅਖਤਰ ਨੇ ਕੀ ਜਵਾਬ ਦਿੱਤੇ ਜਾਂ ਜੋਗਰਾਜ ਕੀ ਜਵਾਬ ਦਊ ਜਾਂ ਹਰਭਜਨ ਭੱਜੀ। ਗੱਲ ਇੰਡੀਅਨ ਹਿੰਦੂ ਭਗਵੇਂ ਬ੍ਰਿਗੇਡ ਦੀ ਉਸ ਸਾਈਕੀ ਦੀ ਆ, ਉਸ ਮਾਨਸਿਕਤਾ ਦੀ ਆ, ਜਿਹਦੇ ਸਾਹਮਣੇ ਸਾਡੀ ਕੌਮ ਇਸ ਮੌਕੇ ਬਹੁਤ ਜ਼ਿਆਦਾ ਇਤਿਹਾਸਕ ਤੌਰ ਤੇ ਕਸੂਤੇ ਹਾਲਾਤ ਦਾ ਸਾਹਮਣਾ ਕਰ ਰਹੀ। ਉਹ ਕਹਿੰਦੇ ਆ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ, ਇੱਕ ਮੁਲਕ, ਇੱਕ ਵੋਟ, ਇੱਕ ਧਰਮ, ਇੱਕ ਆਹ ਤੇ ਇੱਕ ਉਹ ਕਰਦੇ ਕਰਾਉਂਦੇ ਉਹ ਕਹਿੰਦੇ ਆ ਵੀ ਇਸ ਮੁਲਕ ਦੇ ਵਿੱਚ ਬਾਕੀ ਬੋਲੀਆਂ, ਧਰਮ, ਸੱਭਿਆਚਾਰ ਹੌਲੀ ਹੌਲੀ ਖਤਮ ਕਰਨੇ। ਇਸ ਗੱਲ ਦੇ ਲਈ ਉਹਨਾਂ ਕੋਲੇ ਸੱਤਾ, ਤੇ ਸੱਤਾ ਦੇ ਰਾਹੀਂ ਅਗਲੇ ਚੰਦ ਚਾੜਦੇ ਆ ਪੂਰੇ। ਤੇ ਆ ਜਿਹੜੇ ਦਰਬਾਰ ਸਾਹਿਬ ਤੇ ਹਮਲੇ ਵਾਲੀਆਂ ਗੱਲਾਂ ਨੇ ਜਾਂ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੈ, ਇਹ ਸਾਰੇ ਕਾਸੇ ਦੇ ਉੱਤੇ ਸਾਡੇ ਭਾਈਚਾਰੇ ਸਮੇਤ ਬਹੁਤ ਸਾਰੀਆਂ ਹੋਰਨਾਂ ਕੌਮਾਂ, ਧਰਮਾਂ, ਨਸਲਾਂ ਦੇ ਲੋਕਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਅਕਿਰਤ ਘਣਤਾ ਦਾ ਸਿਖਰਲਾ ਜਿਹੜਾ ਸਿਖਰ ਹੁੰਦਾ ਨਾ, ਉਹਨੂੰ ਵੀ ਅਗਲੇ ਲੰਘੀ ਫਿਰਦੇ। ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਜਿਨ੍ਹਾਂ ਲੋਕਾਂ ਦੇ ਪੁਰਖਿਆਂ ਨੇ 1947 ਤੋਂ ਪਹਿਲਾਂ ਇਸ ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ, ਅਸੀਂ ਉਹਨਾਂ ਦੇ ਵਾਰਸਾਂ ਨਾਲ ਕਿਉਂ ਮਾੜੀ ਕਰ ਰਹੇ।
ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਠੀਕ ਆ ਜੀ ਤੁਸੀਂ ਨਾ ਲੜਦੇ, ਅਸੀਂ ਤੁਹਾਨੂੰ ਕਿਹਾ ਸੀ। ਹੁਣ ਤਾਂ ਹਿੰਦੀ ਹਿੰਦੂ हिंदुस्तान है, हिंदुस्तान में रहना है तो जय सिया राम ही कहना है। तो इस तरीके की बिरती वाले बाकी धर्मां कौमां दे लोकां नूं जलील करदे आ, उन्हां दीयां बोलियां धर्मां ते सभ्याचारां दे खिलाफ पंगे लैंदे आ ते सिखां दे नाल भी। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸਿੱਖ ਸੁੱਤੇ ਪਏ ਨੇ ਸਾਰੇ ਹੀ, ਪਰ ਜਿੱਡੀ ਵੱਡੀ ਗਿਣਤੀ 'ਚ ਆਪਾਂ ਨੂੰ ਰਿਐਕਟ ਕਰਨਾ ਚਾਹੀਦਾ ਉਵੇਂ ਹੋ ਨਹੀਂ ਰਿਹਾ। ਮੈਂ ਕੱਲ ਵੀ ਇਹ ਕਥਾ ਇਹ ਵੀ ਗੱਲ ਛੇੜੀ ਰੱਖੀ ਆ, ਅੱਜ ਵੀ ਮੈਂ ਉਹੀ ਕਹਿਣਾ ਕਿ ਸਾਰਾ ਭਾਰਤ ਉਹੋ ਜਿਹਾ ਨਹੀਂ ਹੈਗਾ ਜਿਹੋ ਜਿਹੇ ਆਪਾਂ ਆ। ਬਾਕੀ ਸਾਰਾ ਭਾਰਤ ਆ ਕਿਸਾਨ ਸੰਘਰਸ਼ ਮੌਕੇ ਬਾਕੀ ਸਾਰਾ ਭਾਰਤ ਤਾਂ ਸੁਸਰੀਆਂ ਕੋ ਸੁੱਤਾ ਪਿਆ ਸੀ। ਆਪਣੀ ਧਰਤੀ ਤੋਂ ਕਿਉਂ ਆਵਾਜ਼ ਉੱਠੀ ਜਿਹਨੇ ਯੂਪੀ ਬਿਹਾਰ ਤੱਕ ਜਾਂ ਹਰਿਆਣੇ ਤੱਕ ਸਿੱਖਾਂ ਦਾ ਜਿਹੜਾ ਸੀਗਾ ਉਹ ਕੱਦ ਕਰਦਾਰ ਵਧਾਇਆ? ਕਿਉਂਕਿ ਆਪਣੇ ਅੰਦਰ ਇੱਕ ਵੱਖਰੀ ਸਪਿਰਿਟ ਗੁਰੂ ਸਾਹਿਬਾਨ ਨੇ ਭਰੀ ਹੋਈ ਹੈ। ਇਸ ਸਪਿਰਿਟ ਨੂੰ ਮਾਰਨ ਲਈ ਬਹੁਤ ਤਰੀਕੇ ਨਾਲ ਅਗਲੇ ਚਾਲਾਂ ਚੱਲ ਰਹੇ ਨੇ। ਆ ਜਿਹੜਾ ਅਕਾਲੀ ਭਾਜਪਾ ਗੱਠਜੋੜ ਆ ਇਹ ਕੀ ਅਸਲ ਵਿੱਚ ਇਹ ਕਹਾਣੀ ਸੀ ਕਿ ਸਿੱਖਾਂ ਦੇ ਨਾਲ ਜੇ ਦੇਖੋ ਜਿਸ ਬੰਦੇ ਨਾਲ ਆਪਣਾ ਵੈਰ ਭਾਵ ਹੋਵੇ, ਜਿਹਦੇ ਨਾਲ ਆਪਣੀ ਲੱਗਦੀ ਹੋਵੇ, ਉਦੋਂ ਆਪਾਂ ਸਦਾ ਸੁਚੇਤ ਰਹਿੰਦੇ ਆ, ਤੇ ਜਿਸ ਬੰਦੇ ਨਾਲ ਆਪਣਾ ਦੁਸ਼ਮਣੀ ਨਾ ਹੋਵੇ ਆਪਾਂ ਉਹਦੇ ਤੋਂ ਹਮੇਸ਼ਾ ਧੋਖਾ ਖਾ ਜਾਂਦੇ ਆ। ਕਹਿੰਦੇ ਆ ਨਾ ਬਈ ਜਿਹੜਾ ਦੁਸ਼ਮਣ ਆ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ, ਆਪਾਂ ਸੁਚੇਤ ਹੁੰਦੇ ਆ। ਦੋਸਤ ਹਮੇਸ਼ਾ ਪਿੱਠ 'ਚ ਵਾਰ ਕਰ ਜਾਂਦਾ, ਦੋਸਤ ਬਣ ਕੇ ਕਰ ਜਾਂਦਾ ਅਸਲ ਵਿੱਚ। ਤਾਂ ਪਿੱਛੇ ਜੇ ਕਿਸੇ ਨੇ ਲਿਖਿਆ ਤੇ ਮੈਂ ਪੜ੍ਹਿਆ, ਉਹਨੂੰ ਮੈਨੂੰ ਹਾਸਾ ਵੀ ਆਇਆ, ਪਰ ਗੱਲ ਉਹਦੀ ਠੀਕ ਸੀ ਕਿ ਰੱਬਾ ਮੈਨੂੰ ਮੇਰੇ ਦੋਸਤਾਂ ਤੋਂ ਤੂੰ ਬਚਾਈ, ਦੁਸ਼ਮਣਾਂ ਨੂੰ ਤਾਂ ਮੈਂ ਆਪੇ ਦੇਖ ਲੂੰ। ਉਹਦਾ ਭਾਵ ਇਹ ਸੀ ਕਿ ਦੁਸ਼ਮਣਾਂ ਦਾ ਤਾਂ ਮੈਨੂੰ ਪਤਾ ਹੁੰਦਾ, ਦੋਸਤਾਂ ਦਾ ਮੈਨੂੰ ਨਹੀਂ ਪਤਾ ਹੋਣਾ ਜਦੋਂ ਮੇਰੀ ਪਿੱਠ 'ਚ ਵਾਰ ਕਰਨਾ। ਤੇ ਇੱਧਰ ਤਾਂ ਜਿਹੜਾ ਹਿੰਦੂ ਭਾਈਚਾਰੇ ਦਾ ਬ੍ਰਾਹਮਣਵਾਦ ਦਾ ਪੂਰਾ ਇਤਿਹਾਸ ਜਿੰਨਾ ਕੁ ਮੈਂ ਪੜ੍ਹਿਆ ਮੈਨੂੰ ਤਾਂ ਕਿਤੇ ਲੱਭਿਆ ਹੀ ਨਹੀਂ ਹੈਗਾ ਵੀ ਸਿੱਧੀ ਲੜਾਈ 'ਚ ਉਹ ਤਾਂ ਪਿੱਠ 'ਚ ਵਾਰ ਕਰਨ ਦੇ ਜਾਂ ਢਿੱਡ ਪੈ ਕੇ ਵੈਰ ਲੈਣ ਵਾਲੇ ਬੰਦੇ ਆ। ਜੇ ਸਿੱਖਾਂ ਨੂੰ ਮਾਰਨਾ ਤਾਂ ਸਿੱਖਾਂ ਦੇ ਵਿੱਚੋਂ ਜਾਂ ਤਾਂ ਕਹਾੜੇ ਦਾ ਦਸਤਾ ਬਣਾ ਕੇ ਉਹਨਾਂ ਰਾਹੀਂ ਸਿੱਖੀ ਮਾਰਨੀ ਆ, ਜਾਂ ਸਿੱਖਾਂ ਵਰਗੇ ਸਰੂਪ ਧਾਰਨ ਕਰਕੇ ਬੜੇ ਤੇ ਸੋਸ਼ਲ ਮੀਡੀਆ ਤੇ ਫੋਟੋਆਂ ਆਪਾਂ ਤੁਰੀਆਂ ਫਿਰਦੀਆਂ ਨੇਗੀਆਂ ਜਿਨ੍ਹਾਂ 'ਚ ਉਹਨਾਂ ਨੇ ਬਹੁਤ ਸਾਰੇ ਬੰਦੇ ਜਿਹੜੇ ਹੈ ਹਿੰਦੂ ਨੇ ਪਰ ਉਹਨਾਂ ਨੂੰ ਸਿੱਖ ਬਣਾ ਲਿਆ। ਹੁਣ ਤਾਂ ਤੁਸੀਂ YouTube ਦੇ ਉੱਤੇ ਦੇਖੋ 35-40 ਇਹੋ ਜਿਹੇ ਲੰਡੂ ਨੇ ਜਿਹੜੇ ਆਏ ਦਿਨ YouTube ਚੈਨਲਾਂ ਤੇ ਵੀਡੀਓ ਬਣਾ ਕੇ ਵੀ ਅਸੀਂ ਤਾਂ ਜੀ ਹਿੰਦੂਆਂ, ਮਤਲਬ ਅਸੀਂ ਤਾਂ ਉਹ ਸਿੱਖ ਸਰੂਪ ਵਾਲੇ ਨੇ, ਤੇ ਕਹਿਣਗੇ ਜੀ ਵੀ ਗੁਰੂ ਸਾਹਿਬਾਨ ਨੇ ਇਹ ਸਿੱਖ ਧਰਮ ਜਿਹੜਾ ਹੈ ਹਿੰਦੂਆਂ ਦੀ ਰਾਖੀ ਲਈ ਸਾਜਿਆ, ਅਸੀਂ ਸਨਾਤਨ ਤੋਂ ਬਗੈਰ ਜਿਉ ਹੀ ਨਹੀਂ ਸਕਦੇ। ਆ ਜਿਹੜੇ ਦੇਵੀ ਦੇਵਤੇ ਤੇ ਹੋਰ ਰਾਮ ਚੰਦਰ ਕ੍ਰਿਸ਼ਨ ਇਹਨਾਂ ਦਾ ਜ਼ਿਕਰ ਆ ਜੀ ਗੁਰਬਾਣੀ 'ਚ। ਭਾਈ ਜ਼ਿਕਰ ਤਾਂ ਫਿਰ ਰਾਵਣ ਦਾ ਵੀ ਆ, ਜ਼ਿਕਰ ਤਾਂ ਰਾਖਸ਼ ਦਾ ਹੀ ਆ, ਪਰ ਉਹ ਆਇਆ ਕਿਸ ਅਰਥ ਵਿੱਚ ਵਾ ਇਹ ਦੇਖਣਾ ਪਊ ਨਾ। ਹੁਣ ਇਹ ਤਾਂ ਗੱਲ ਕੋਈ ਬਣੀ ਨਾ ਵੀ ਉੱਥੇ ਜੇ ਲਿਖਿਆ ਹੋਇਆ ਵਾ ਰਾਮ ਚੰਦਰ ਤੇ ਕ੍ਰਿਸ਼ਨ ਬਾਰੇ ਤਾਂ ਉਹ ਕੀ ਲਿਖਿਆ ਹੋਇਆ ਸਾਨੂੰ ਇਹ ਵੀ ਪੜ੍ਹਨਾ ਪਊਗਾ ਨਾ। ਸੋ ਇਸ ਤਰੀਕੇ ਨਾਲ ਅਗਲੇ ਜਿਹੜੇ ਸਾਡੇ ਵਿੱਚੋਂ ਨਕਲੀਏ ਬਣਾ ਕੇ ਉਹਨਾਂ ਰਾਹੀਂ ਕੰਮ ਕਰ ਰਹੇ ਨੇ, ਤੇ ਅਗਲਿਆਂ ਦੀ ਚੱਲੇ ਨਾ ਚੱਲੇ ਪਰ ਉਹ ਆਪਦੀ ਹਿਸਟਰੀ ਕ੍ਰੀਏਟ ਕਰ ਰਹੇ ਨੇ ਕਿ ਆਹ ਦੇਖੋ ਜੀ ਫਲਾਨੇ ਸੰਨ ਵਿੱਚ, ਜਿਵੇਂ ਸਾਡੇ ਕੋਲੇ ਮਾਸਟਰ ਤਾਰਾ ਸਿੰਘ ਦੀਆਂ ਕੁਛ ਇਹੋ ਜਿਹੀਆਂ ਫੋਟੋਆਂ ਖਬਰਾਂ ਜਾਂ ਗੱਲਾਂ ਬਾਤਾਂ ਨੇ ਜਿਹਦੇ ਵਿੱਚ ਉਹ RSS ਦੇ ਸੰਘ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਰਹੇ ਤੇ ਉੱਥੇ ਜਾ ਕੇ ਬਹੁਤ ਸਾਰਾ ਕਮਲ ਕੁੱਟਿਆ ਹੋਇਆ ਉਹਨਾਂ ਨੇ ਜਿਹੜਾ ਸਾਡੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਖਤਰਨਾਕ ਆ। ਪਰ ਮਾਸਟਰ ਤਾਰਾ ਸਿੰਘ ਦੇ ਬਾਰੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜਿਉਂ-ਜਿਉਂ ਉਹਨਾਂ ਨੂੰ ਪੜ੍ਹਿਆ, ਜਿੰਨਾ ਉਹਨਾਂ ਬਾਰੇ ਮੈਂ ਸਮਝਿਆ, ਜਿੰਨੀ ਆਪਾਂ ਉਹਨਾਂ ਨੂੰ ਨਫ਼ਰਤ ਕਰਦੇ ਆ, ਠੀਕ ਆ, ਕਰਨ ਵਾਲਿਆਂ ਨੂੰ ਮੈਂ ਕੁਝ ਕਹਿ ਨਹੀਂ ਸਕਦਾ, ਪਰ ਇਹ ਗੱਲ ਜ਼ਰੂਰ ਆ ਕਿ ਬਹੁਤ ਸਾਰੀਆਂ ਗੱਲਾਂ ਵਿੱਚ ਆਪਾਂ ਉਹਨਾਂ ਨਾਲ ਵਧੀਕੀ ਕਰ ਰਹੇ ਹਾਂ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹ ਸਹੀ ਵੀ ਸੀ, ਬਹੁਤ ਸਾਰੀਆਂ ਗੱਲਾਂ 'ਚ ਉਹ ਠੀਕ ਨਹੀਂ ਸੀ। ਹੁਣ ਇੱਕ ਵਾਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਲਈ ਭਾਰਤ ਮੁਲਕ ਪਹਿਲਾਂ ਕਿ ਤੁਹਾਡੇ ਲਈ ਪੰਥ ਪਹਿਲਾਂ, ਜਿਹੜੀ ਗੱਲ ਉਸ ਮੌਕੇ ਉਹਨਾਂ ਨੇ ਵੰਗਾਰ ਕੇ ਲਲਕਾਰ ਕੇ ਆਖੀ ਉਹ ਕਮਾਲ ਦੀ ਆ ਕਿ ਮੇਰੇ ਲਈ ਪੰਥ ਪਹਿਲਾਂ, ਪੰਥ ਹੀ ਦੂਜੇ ਨੰਬਰ ਤੇ ਆ, ਪੰਥ ਹੀ ਤੀਜੇ ਨੰਬਰ ਤੇ। ਸੋ ਅਸਲ ਵਿੱਚ ਮਾਸਟਰ ਤਾਰਾ ਸਿੰਘ ਵਰਗੇ ਬਹੁਤ ਸਾਰੇ ਹੋਰ ਸਿੱਖਾਂ ਇੱਕ ਦੁਬਿਧਾ ਸੀ ਜਿਹੜੀ 1984 ਨੇ ਆਪਾਂ ਨੂੰ ਅਕਲ ਦਿੱਤੀ ਆ, ਹਜੇ ਉਹ ਆਈ ਨਹੀਂ ਸੀ ਨਾ ਉਸ ਵੇਲੇ ਦੇ ਸਿੱਖਾਂ ਨੂੰ ਜਾਂ ਲੀਡਰਾਂ ਨੂੰ। ਤੇ ਸਾਡੀ ਕੌਮ 'ਚ ਤਾਂ ਆਹ ਲੌਂਗੋਵਾਲ, ਬਰਨਾਲੇ, ਟੌੜੇ ਤੇ ਹੋਰ ਬਥੇਰੇ ਆ ਜਿਨ੍ਹਾਂ ਨੂੰ ਹੁਣ ਤੱਕ ਨਹੀਂ ਆਈ। ਮਾਸਟਰ ਤਾਰਾ ਸਿੰਘ ਉਹਨਾਂ ਨੇ ਤਾਂ ਦੇਖਿਆ ਹੀ ਨਹੀਂ ਸੀ ਕੁਛ, ਉਹਨਾਂ ਨੂੰ ਤਾਂ ਲੱਗਦਾ ਸੀਗਾ ਕਿ ਮੁਸਲਮਾਨ ਬੜੇ ਮਾੜੇ ਆ, ਉਹਨਾਂ ਨਾਲ ਨਹੀਂ ਨਿਭਣੀ, ਇਹਨਾਂ ਨਾਲ ਨਿਭ ਜੂ।
ਤੇ ਹੁਣ ਜਿਹੜੇ ਅੱਜ ਤੱਕ ਵੀ ਨਹੀਂ ਸਮਝੇ, ਫਿਰ ਉਹਨਾਂ ਨੂੰ ਕੀ ਕਰੀਏ। ਸੋ ਇਸ ਗੱਲ ਦੇ ਉੱਤੇ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਹਿੰਦੂ ਤਵੀਆਂ ਨੇ ਮੁਲਕ ਦੀ ਸੱਤਾ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਭਾਰਤ ਦੇ ਵਿੱਚ ਹੋਰਨਾਂ ਕੌਮਾਂ ਧਰਮਾਂ ਦੇ ਨਾਲ ਜਿਹੜਾ ਆਢਾ ਲਾਇਆ ਹੋਇਆ, ਉਹਦੇ ਵਿੱਚ ਸਾਡੇ ਬਹੁਤ ਸਾਰੇ ਸਾਥੀ ਨੇ। ਅਸੀਂ ਉਹਨਾਂ ਸਾਰਿਆਂ ਨੂੰ, ਮਤਲਬ ਸਾਡੇ ਚੋਂ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੂੰ ਇਹ ਪਤਾ ਕਿ ਦੱਖਣੀ ਭਾਰਤ ਵਾਲੇ ਵੀ ਇਸ ਬ੍ਰਾਹਮਣਵਾਦ ਦੇ ਉਨੇ ਹੀ ਉਲਟ ਨੇ, ਇੰਨੇ ਹੀ ਇਹਨਾਂ ਤੋਂ ਦੁਖੀ ਨੇ। ਸਾਡੀ ਉਹਨਾਂ ਨਾਲ ਇੱਕ ਸਾਂਝ ਬਣਦੀ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਸਲਾ ਚੱਲਦਾ ਸੀ। ਅਸੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਸੀ ਜਿੱਥੇ ਮਾਨ ਸਾਹਿਬ ਤੇ ਭਾਈ ਕੁਲਵੀਰ ਸਿੰਘ ਬੜਾ ਪਿੰਡ, ਭਾਈ ਕੰਵਰਪਾਲ ਸਿੰਘ ਦਲ ਖਾਲਸਾ ਵੱਲੋਂ ਮਤਲਬ ਇੱਕ ਪ੍ਰੋਗਰਾਮ ਸੀ ਜਿਹਦੇ ਵਿੱਚ ਦਿੱਲੀ ਦੇ ਵਿੱਚ ਹੋਰਨਾਂ ਸੂਬਿਆਂ ਦੇ ਵੀ ਲੋਕ ਆਏ ਤੇ ਸਾਡੇ ਪੰਜਾਬ ਤੋਂ ਗਏ ਹੋਏ ਸਾਡੇ ਭਾਈਚਾਰੇ ਦੇ, ਸਾਡੀ ਕੌਮ ਦੇ ਬਹੁਤ ਸਾਰੇ ਬੰਦਿਆਂ ਨੇ ਮੇਰੇ ਨਾਲ ਵੀ ਉਹ ਗੱਲਾਂ ਕੀਤੀਆਂ ਵੀ ਇਹ ਉਹ ਤਾਮਿਲਨਾਡੂ ਦੇ ਸੀ ਜਿਹੜੇ ਆਪਦੀ ਆਜ਼ਾਦੀ ਲਈ ਜਾਂ ਆਪਦੇ ਹੱਕਾਂ ਲਈ ਲੜਨ ਵਾਲੇ ਲੋਕ ਨੇ। ਉਹਨਾਂ ਨੂੰ ਪ੍ਰਭਾਕਰਨ ਜਾਂ ਲੇਟੇ ਵਾਲੀ ਸਾਰੀ ਜਿਹੜੀ ਗੱਲ ਆ ਉਹ ਵੀ ਉਹਨਾਂ ਨਾਲ ਜੁੜਦੀ ਸੀ, ਉਸ ਧਿਰ ਦੇ ਬੰਦੇ ਸੀ। ਉਹਨਾਂ ਨੇ ਸਟੇਜ ਵੀ ਸਾਂਝੀ ਕੀਤੀ, ਬੋਲੇ ਵੀ, ਆਪਦਾ ਪੱਖ ਵੀ ਰੱਖਿਆ। ਤੇ ਉਹਨਾਂ ਨੇ ਬਾਅਦ ਵਿੱਚ ਉਹਨਾਂ ਦੱਖਣੀ ਭਾਰਤ ਦੇ ਸੂਬਿਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਪ੍ਰੋਗਰਾਮ ਕਰਕੇ, ਮਤਲਬ ਕਿ ਸਾਰੇ ਜਿੰਨੇ ਉੱਥੇ 500 ਜਾਂ 1000 ਬੈਠਾ ਹੁੰਦਾ ਸੀ ਉਹਨਾਂ ਦਾ ਕਾਰਕੁਨ, ਸਾਰਿਆਂ ਦੇ ਹੱਥ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫੋਟੋ ਉੱਤੇ ਲਿਖਿਆ ਹੁੰਦਾ ਸੀ ਅੰਗਰੇਜ਼ੀ ਵਿੱਚ ਵੀ ਉਹਨਾਂ ਨੂੰ ਰਿਹਾ ਕਰੋ, ਜਾਂ ਉਹਨਾਂ ਦੀ ਆਪਦੀਆਂ ਬੋਲੀਆਂ 'ਚ ਲਿਖਿਆ ਹੁੰਦਾ ਸੀ। ਉਹ ਪ੍ਰੋਗਰਾਮ ਹੋਏ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗੂਗਲ ਤੇ ਕੰਪਿਊਟਰ ਤੇ ਸਰਚ ਮਾਰੋ, ਉਹ ਬਹੁਤ ਸਾਰੀਆਂ ਫੋਟੋਆਂ ਜਿਹੜੀਆਂ ਨੇ ਸਾਹਮਣੇ ਆ ਜਾਂਦੀਆਂ। ਹੁਣ ਜੇਕਰ ਆਪਾਂ ਦੇਖੀਏ ਵੀ ਉਹਨਾਂ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾਲ ਕੀ ਮਤਲਬ, ਪਰ ਉਹਨਾਂ ਨੇ ਇਹ ਮੰਨ ਲਿਆ ਕਿ ਸਾਡਾ ਦੁੱਖ ਸਾਂਝਾ, ਸਾਡਾ ਦੁਸ਼ਮਣ ਸਾਂਝਾ। ਦੂਜੇ ਪਾਸੇ ਜਦੋਂ ਉਹਨਾਂ ਦੇ ਕਿਸੇ ਬੰਦੇ ਦੀ ਫੋਟੋ ਲਾ ਕੇ ਆਪਾਂ ਸਿੱਖ ਬਹਿ ਜਾਈਏ ਲਾ ਕੇ ਤੇ ਆਪਣੇ ਨਾਲ ਕੀ ਕਰੂ ਆਪਣਾ ਭਾਈਚਾਰਾ, ਇਹ ਮੈਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਪਤਾ ਤਾਂ ਹੈ ਨਹੀਂ ਵੀ ਉਹ ਵੀ ਸਾਡੇ ਵਾਂਗੂ ਹੀ ਇੰਡੀਆ ਦੇ ਸਤਾਏ ਹੋਏ ਨੇ। ਭਾਰਤ ਦੇ ਵਿੱਚ ਬਹੁਤ ਸਾਰੀਆਂ ਘੱਟ ਗਿਣਤੀ ਕੌਮਾਂ ਨੇ ਜਿਹੜੀਆਂ ਇਸ ਵੇਲੇ ਦੁਖੀ ਆ। ਬਾਹਲਾ ਦੂਰ ਕੀ ਜਾਣਾ, ਅੱਜ CBSE ਬੋਰਡ ਨੇ ਇੱਕ ਆਰਡਰ, ਭਾਰਤੀ ਸਟੇਟ ਨੇ CBSE ਬੋਰਡ ਦੇ ਰਾਹੀਂ ਆਰਡਰ ਲਿਆਂਦਾ, ਜਿਹਦਾ ਰੌਲਾ ਬੜਾ ਪਿਆ ਸਵੇਰ ਤੋਂ ਇੱਥੇ ਸੋਸ਼ਲ ਮੀਡੀਆ ਤੇ, ਜਿਹਦੇ ਵਿੱਚ ਬਾਕੀ ਬੋਲੀਆਂ ਦਾ ਭੋਗ ਪਾ ਕੇ ਵਿਦਿਆਰਥੀਆਂ ਨੂੰ, ਸਕੂਲਾਂ ਨੂੰ, ਜਿਹੜੇ CBSE ਬੋਰਡ ਦੇ ਸਕੂਲ ਨੇ, ਉੱਥੇ ਹਿੰਦੀ ਨੂੰ ਜਾਂ ਅੰਗਰੇਜ਼ੀ ਨੂੰ ਜਾਂ ਇਸ ਤਰੀਕੇ ਦਾ ਕੋਈ ਚੱਕਰ ਚੱਲ ਪਿਆ। ਸੋ ਸਾਰੇ ਭਾਰਤ ਦੇ ਵਿੱਚ ਰੌਲਾ ਪੈ ਗਿਆ ਜੀ। ਤੇ ਆ ਮੈਂ ਇੱਕ ਖਬਰ ਦੇਖ ਰਿਹਾ ਸੀਗਾ ਜਿਹਦੇ ਵਿੱਚ ਇੱਥੋਂ ਤੱਕ ਹੋ ਗਿਆ ਬਈ ਇੱਕ ਜਿਹੜੀ ਲੀਡਰ ਸੀ, ਕੋਈ ਅਦਾਕਾਰਾ ਰੰਜਨਾ ਨਾਚਿਆਰ, ਭਾਜਪਾ ਦੇ ਵਿੱਚ ਉਹ ਸ਼ਾਮਲ ਸੀਗੀ, ਤੇ ਉਹਨੇ ਜਿਹੜੀ 3 ਭਾਸ਼ਾਈ ਨੀਤੀ ਆ CBSE ਬੋਰਡ ਦੀ, ਉਹਦੇ ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਸਾਊਥ ਦੀ ਇਸ ਲੀਡਰ ਨੇ ਭਾਜਪਾ ਦੀ ਪਾਰਟੀ ਛੱਡ ਦਿੱਤੀ। ਹੁਣ ਇਹ ਖਬਰ ਜਿਹੜੀ ਆ, ਇਹ ਤੋਂ ਬਾਅਦ ਵਿੱਚ ਸਾਫ਼ ਸੀ ਕਿ ਦੱਖਣੀ ਭਾਰਤ ਦੇ ਵਿੱਚ ਜਿੱਥੇ ਪਹਿਲਾਂ ਹੀ ਇਹਨਾਂ ਦੇ ਪੈਰ ਨਹੀਂ ਲੱਗਦੇ, ਉੱਥੇ ਫਿਰ ਬਾਕੀਆਂ ਨੇ ਵੀ ਅਸਤੀਫੇ ਦੇਣੇ ਸੀ। ਸੋ ਜਦੋਂ ਸਿਆਸੀ ਤੌਰ ਦੇ ਉੱਤੇ ਇਹਦਾ ਝਟਕਾ ਲੱਗਣ ਲੱਗਿਆ BJP ਨੂੰ, ਤਾਂ ਤੁਰੰਤ ਨਾਲ ਦੀ ਨਾਲ CBSE ਬੋਰਡ ਦਾ ਸਪਸ਼ਟੀਕਰਨ ਆ ਗਿਆ ਕਿ ਨਹੀਂ ਜੀ ਐਉਂ ਨਹੀਂ ਕਰਦੇ। ਫਿਰ ਇਹ ਵੀ ਆ ਗਿਆ ਕਿ ਪੰਜਾਬੀ ਬੋਲੀ ਦੇ, ਕਿਉਂਕਿ ਪੰਜਾਬ 'ਚ ਵੀ ਬੜਾ ਖਲਾਰਾ ਪਿਆ ਹੋਇਆ ਸੀ। ਬੇਸ਼ੱਕ ਅੱਜ ਇੱਕ ਚੰਗਾ ਵਾਪਰਿਆ ਕਿ ਪੰਜਾਬ ਸਰਕਾਰ ਨੇ ਵੀ ਬਰਾਡਰ ਕਰਤਾ ਕਿ ਕੋਈ ਵੀ ਬੋਰਡ ਕਿਸੇ ਵਿਦਿਆਰਥੀ ਨੂੰ ਪੰਜਾਬੀ ਵਿਸ਼ਾ ਪਾਸ ਕੀਤੇ ਬਿਨਾ ਮੈਟ੍ਰਿਕ ਦਾ ਸਰਟੀਫਿਕੇਟ ਨਹੀਂ ਦੇਵੇਗੀ ਪੰਜਾਬ ਸਰਕਾਰ। ਇਹ ਨੋਟੀਫਿਕੇਸ਼ਨ ਕਰਤਾ ਪੰਜਾਬ ਸਰਕਾਰ ਨੇ। ਸੋ ਪੰਜਾਬੀ ਬੋਲੀ ਜਿਹੜੀ ਆ, ਇਹਨੂੰ ਮਾਰਨ ਲਈ ਤਾਂ ਪਹਿਲੋਂ ਵੀ ਬੜੇ ਯਤਨ ਹੋ ਰਹੇ ਆ, ਪਰ CBSE ਬੋਰਡ ਨੇ ਜਦੋਂ ਆਪਦੇ ਇਸ ਨਵੇਂ ਡਰਾਫਟ ਵਿੱਚੋਂ ਪੰਜਾਬੀ ਨੂੰ ਕੱਢਿਆ ਤਾਂ ਇਹ ਵਿਵਾਦ ਖੜਾ ਹੋਇਆ, ਜਿਹਦੇ ਉੱਤੇ ਅਖੀਰ ਫਿਰ ਪੰਜਾਬੀ ਸਣੇ ਸਾਰੀਆਂ ਭਾਸ਼ਾਵਾਂ ਬਰਕਰਾਰ ਰਹਿਣ ਦਾ ਆਰਡਰ ਜਿਹੜਾ ਉਹ ਆ ਗਿਆ। ਮੇਰੇ ਸਾਹਮਣੇ ਦੋਨੇ ਪਏ ਨੇ, ਜਿਹਦੇ ਵਿੱਚ ਪਹਿਲਾਂ ਰੱਦ ਕੀਤਾ ਸੀ ਪੰਜਾਬੀ ਨੂੰ ਉਹ ਵੀ ਆ, ਤੇ ਜਿਹਦੇ ਵਿੱਚ ਪੰਜਾਬੀ ਜਿਹੜੀ ਆ ਬਰਕਰਾਰ ਕੀਤੀ ਗਈ ਉਹ ਵੀ ਹੈ। ਗੱਲ ਇਹ ਹੈ, ਮੰਨ ਲਈ ਗੱਲ ਵੀ ਤੁਸੀਂ ਜੀ ਰੱਦ ਕਰਤਾ, ਹੁਣ ਪੰਜਾਬੀ ਪੜ੍ਹਨਗੇ ਨਿਆਣੇ। ਵਧੀਆ ਕੀਤਾ ਪੰਜਾਬ ਸਰਕਾਰ ਨੇ, ਨੋਟੀਫਿਕੇਸ਼ਨ ਜਾਰੀ ਕਰਤਾ ਵੀ ਜਿੰਨਾ ਟਾਈਮ ਵਿਦਿਆਰਥੀ ਪੰਜਾਬੀ ਨਹੀਂ ਪਾਸ ਕਰਦਾ ਉਹਨੂੰ ਸਰਟੀਫਿਕੇਟ ਨਹੀਂ ਦਿਆਂਗੇ। ਗੱਲ ਇਹ ਹੈ ਕਿ ਇਹ ਹੁਕਮ
ਜਿਹਦੇ ਵਿੱਚ ਪੰਜਾਬੀ ਦੇ ਖਿਲਾਫ ਇਹ ਨੀਚਤਾ ਦਿਖਾਈ ਗਈ ਸੀ। ਜਿਸ ਹਰਾਮਖੋਰ ਨੇ ਇਹ ਹੁਕਮ ਜਾਰੀ ਕੀਤਾ ਉਹਨੂੰ ਫੜ ਕੇ ਟੰਗਿਆ ਕਾਹਤੋਂ ਨਹੀਂ ਗਿਆ ਹੁਣ ਤੇ ਕਰਕੇ? ਤੂੰ ਪੂਰੇ ਭਾਰਤ ਵਿੱਚ ਇਹ ਕੀ ਗੰਦ ਪਾਇਆ ਤੇ ਬਾਕੀਆਂ ਦੀ ਚਲੋ ਉਹ ਗੱਲ ਕਰਨ, ਮੈਂ ਪੰਜਾਬੀ ਭਾਈਚਾਰੇ ਵੱਲੋਂ ਸਿੱਖ ਕੌਮ ਵੱਲੋਂ ਜੇ ਗੱਲ ਕਰਾਂ ਬਈ ਜਿਹੜੇ ਸਿੱਖ ਭਾਰਤ ਦੇ ਵਿੱਚ ਯਕੀਨ ਰੱਖਦੇ ਆ, ਜਿਨ੍ਹਾਂ ਨੇ ਖਾਲਿਸਤਾਨ ਜਿੰਦਾਬਾਦ ਨਹੀਂ ਕਿਹਾ ਹੋਇਆ, ਜਿਨ੍ਹਾਂ ਨੇ ਅਜੇ ਵੀ ਹਿੰਦੁਸਤਾਨ ਜਿੰਦਾਬਾਦ ਕਹਿਣਾ ਸ਼ੁਰੂ ਕੀਤਾ ਹੋਇਆ ਤੇ ਅਜੇ ਹਿੰਦੁਸਤਾਨ ਮੁਰਦਾਬਾਦ ਨਹੀਂ ਕਿਹਾ ਹੋਇਆ, ਜਿਨ੍ਹਾਂ ਨੂੰ ਅਜੇ ਵੀ ਭਾਰਤੀ ਨਿਜ਼ਾਮ 'ਚ ਯਕੀਨ ਆ, ਉਹ ਕਿਉਂ ਨਹੀਂ ਜਾ ਕੇ ਭਾਰਤੀ ਨਿਜ਼ਾਮ ਦੇ ਮੂਹਰੇ ਇੱਕ ਪ੍ਰੋਟੈਸਟ ਕਰਕੇ ਪਾਰਲੀਮੈਂਟ ਦੇ ਸਾਹਮਣੇ ਕਹਿੰਦੇ ਵੀ ਇੱਕ ਪਾਸੇ ਤਾਂ ਖਾਲਿਸਤਾਨੀ ਸਿੱਖ ਸਾਨੂੰ ਮਿਹਣਾ ਮਾਰਦੇ ਆ ਵੀ ਲੈ ਲਓ ਸਵਾਦ ਇਸ ਭਾਰਤ ਮਾਤਾ ਦਾ, ਜਿਹੜਾ ਦੂਜੇ ਦਿਨ ਕਦੇ ਕਹਿ ਦਿੰਦੇ ਆ ਕਕਾਰ ਪਾ ਕੇ ਨਹੀਂ ਆਉਣੇ ਜੇ ਪੇਪਰ ਦੇਣਾ, ਫਲਾਨਾ ਟੈਸਟ ਬਾਜੀ ਤੁਸੀਂ ਕਕਾਰ ਨਹੀਂ ਪਾ ਕੇ ਆ ਸਕਦੇ ਆਪਦੇ ਜਿਹੜੇ ਤੁਹਾਡੇ ਧਰਮ ਦੇ ਚਿੰਨ੍ਹ ਨੇ। ਹੁਣ ਇਸ ਤਰੀਕੇ ਦੀਆਂ ਸੈਂਕੜੇ ਗੱਲਾਂ ਹੋ ਚੁੱਕੀਆਂ। ਇੱਕ ਜੱਜ ਪਿੱਛੇ ਜੇ ਲੰਡੂ ਪੁੱਛਦਾ ਫਿਰੇ ਅਦਾਲਤ ਵਿੱਚ, ਕਹਿੰਦਾ ਪੱਗ ਜ਼ਰੂਰੀ ਤਾਂ ਨਹੀਂ, ਇਹ ਤੁਹਾਡੇ ਕਿੰਨੇ ਮੀਟਰ ਦੀ ਹੋਣੀ ਚਾਹੀਦੀ ਹੈ ਸਾਨੂੰ ਦੱਸੋ। ਸੋ ਪੱਗਾਂ ਬਾਰੇ, ਦਾੜੇ ਬਾਰੇ, ਕਿਰਪਾਨਾਂ ਬਾਰੇ ਸਾਰੇ ਸੰਸਾਰ ਦੇ ਵਿੱਚ, ਕੈਨੇਡਾ ਅਮਰੀਕਾ 'ਚ ਤਾਂ ਜਦੀ ਕਾਨੂੰਨ ਬਣਾ ਦਿੰਦੇ ਆ ਉਹ ਵੀ ਯਾਰ ਇਹਨਾਂ ਦੇ ਧਰਮ ਦਾ ਜੇ ਮਸਲਾ ਤੇ ਆਪਾਂ ਕੋਈ ਉਹੋ ਜਿਹਾ ਹੱਲ ਕੱਢੋ, ਪਰ ਇਹ ਨਹੀਂ। ਸਾਰੇ ਸੰਸਾਰ ਦੇ ਵਿੱਚ ਸਾਡੇ ਕਕਾਰਾਂ ਦੇ ਹਿਸਾਬ ਨਾਲ ਅਗਲੇ ਫੈਸਲੇ ਕਰਦੇ ਆ ਵੀ ਇਹਨਾਂ ਦੇ ਦਿਲ ਨਾ ਦੁਖੀ ਹੋਣ। ਇੱਧਰ ਸਾਡੇ ਉਲਟ ਫੈਸਲੇ ਕਰਦੇ ਆ ਵੀ ਕਕਾਰ ਨਹੀਂ ਪਾ ਕੇ ਆਉਣੇ ਜੀ ਤੁਸੀਂ। ਤੇ ਸਾਰੇ ਭਾਰਤ ਤੋਂ ਬਾਹਰ ਕੈਨੇਡਾ ਵਿੱਚ ਤਾਂ ਕਹਿੰਦੇ ਉਹੀ, ਮੈਂ ਤਾਂ ਕਦੇ ਗਿਆ ਨਹੀਂ, ਰੱਬ ਕਰੇ ਕਦੇ ਗੇੜਾ ਵੱਜੇ ਅਮਰੀਕਾ ਕੈਨੇਡਾ ਦਾ, ਉੱਥੇ ਦੇਖੀਏ। ਕਹਿੰਦੇ ਪੰਜਾਬੀ ਇਉਂ ਲੱਗਦਾ ਜਿਵੇਂ ਪੰਜਾਬ 'ਚ ਹੀ ਫਿਰਦੇ ਹੋਈਏ, ਥਾਂ ਥਾਂ ਤੇ ਪੰਜਾਬੀ ਲਿਖੀ ਮਿਲਦੀ ਹੈ। ਜੇਕਰ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਫਿਕਰ ਆ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਪੰਜਾਬੀ ਬੋਲਣ ਵਾਲਿਆਂ ਦੇ ਜਜ਼ਬਾਤ, ਸਿੱਖਾਂ ਦੇ ਜਜ਼ਬਾਤਾਂ ਦੀ ਕਦਰ ਕਰਨੀ ਆ, ਤਾਂ ਆਹ ਮੁਲਕ ਜਿਹਦੇ ਲਈ ਸਿੱਖ ਕਹਿੰਦੇ ਅਸੀਂ 93% ਕੁਰਬਾਨੀਆਂ ਕੀਤੀਆਂ, ਇਹਨੂੰ ਕੀ ਮੌਤ ਪਈ ਹੋਈ ਹੈ? ਜਿਹੜੇ ਉਹ ਅਫਸਰ ਜਿਨ੍ਹਾਂ ਦੀ ਇੰਨੀ ਗੰਦੀ ਸੋਚ ਆ ਕੇ ਦੂਜੇ ਦਿਨ ਨੂੰ ਹੁਕਮ ਜਾਰੀ ਕਰ ਦਿੰਦੇ ਆ। ਪਹਿਲਾਂ ਤਾਂ ਇਹ ਆ ਗੱਲ ਵੀ ਜੇ ਇਹ ਹੁਕਮ ਇੰਨਾ ਹੀ ਜ਼ਰੂਰੀ ਆ, ਆਰਡਰ ਇਹ ਕਾਨੂੰਨ ਅਨੁਸਾਰ ਕਿ ਤੁਸੀਂ ਕਕਾਰ ਪਾ ਕੇ ਪੇਪਰ ਦੇਣ ਨਹੀਂ ਆ ਸਕਦੇ, ਜੇ ਇਹ ਆਰਡਰ ਜੇ ਹੁਕਮ ਇੰਨਾ ਜ਼ਰੂਰੀ ਆ ਕਿ ਜੀ ਤੁਸੀਂ ਜੇਕਰ ਪੰਜਾਬੀ ਬੋਲੀ ਪੜ੍ਹਨੀ ਆ ਤਾਂ ਤੁਹਾਨੂੰ CBSE ਬੋਰਡ 'ਚ ਨਹੀਂ ਅਸੀਂ ਪੰਜਾਬੀ ਪੜ੍ਹਾਉਣੀ, ਜੇ ਇਹ ਸਹੀ ਨੇ ਫਿਰ ਇਹਨਾਂ ਤੇ ਠੋਕ ਵਜਾ ਕੇ ਪਹਿਰਾ ਦਿਓ, ਫਿਰ ਰੱਦ ਕਾਹਤੋਂ ਕਰਦੇ ਹੋ? ਮੰਨ ਲਈ ਗੱਲ ਕਿ ਪੰਜਾਬੀ CBSE ਬੋਰਡ ਅਨੁਸਾਰ ਗਲਤ ਆ, ਨਹੀਂ ਪੜ੍ਹਨੀ ਚਾਹੀਦੀ, ਫਿਰ ਪਹਿਲਾ ਆਰਡਰ ਜਾਰੀ ਕਰਦੇ ਹੋ ਫਿਰ ਰੱਦ ਕਰਦੇ ਹੋ। ਪਹਿਲਾ ਆਰਡਰ ਜਾਰੀ ਕਰਦੇ ਹੋ ਕਿ ਕਕਾਰ ਪਾ ਕੇ ਨਹੀਂ ਆਉਣੇ, ਤੇ ਜਦੋਂ ਰੌਲਾ ਪੈ ਜਾਂਦਾ ਫਿਰ ਉਹ ਹੁਕਮ ਵਾਪਸ ਲੈਂਦੇ ਆ। ਇਹਦਾ ਮਤਲਬ ਕੀ ਆ ਕਿ ਉਸ ਗੰਦੇ ਅਫਸਰ ਦੀ ਨੀਚ ਮਾਨਸਿਕਤਾ ਵਾ, ਉਹਦਾ ਸਿੱਖੀ ਅਤੇ ਸਿੱਖਾਂ ਨਾਲ ਕੋਈ ਵੈਰ ਆ, 5 ਸਦੀਆਂ ਵਾਲਾ ਵੈਰ ਆ, ਜਿਹੜਾ ਸੋਚਦਾ ਕਿ ਮੈਨੂੰ ਕਿਸੇ ਨੇ ਕੀ ਕਰ ਲੈਣਾ, ਤੇ ਉਹ ਫਿਰ ਇਹੋ ਜਿਹੇ ਹੁਕਮ ਜਾਰੀ ਕਰਦਾ। ਜਦੋਂ ਉਹਦਾ ਵਿਰੋਧ ਹੁੰਦਾ ਉਦੋਂ ਫਿਰ ਉਹ ਹੁਕਮ ਰੱਦ ਵੀ ਕਰ ਦਿੰਦਾ, ਨਹੀਂ ਤਾਂ ਰੱਦ ਹੀ ਨਾ ਹੋਣ। ਸੋ ਰਾਸ਼ਟਰਵਾਦੀ ਸਿੱਖੋ, ਭਾਰਤ ਮਾਤਾ ਦੀ ਜੈ ਬੁਲਾਉਣ ਵਾਲੇ ਸਿੱਖੋ, ਜਾ ਕੇ ਇਸ ਮੁਲਕ ਦੇ ਅਫਸਰਾਂ ਲੀਡਰਾਂ ਦੇ ਸਾਹਮਣੇ ਪਿੱਟੋ ਵੀ ਕਿਉਂ ਸਾਡਾ ਜਲੂਸ ਕਢਾਉਂਦੇ ਆ। ਅਸੀਂ ਤਾਂ ਇਸ ਮੁਲਕ ਦੇ ਗੁਣ ਗਾਉਂਦੇ ਆ ਵੀ ਬੜਾ ਵਧੀਆ ਮੁਲਕ ਆ, ਇਹ 'ਚ ਯਕੀਨ ਰੱਖੋ ਸਿਸਟਮ 'ਚ। ਤੁਸੀਂ ਦੂਜੇ ਦਿਨ ਕੋਈ ਨਾ ਕੋਈ ਚੰਦ ਚਾੜ ਦਿੰਦੇ ਹੋ, ਕਦੇ ਕਹਿ ਦਿੰਦੇ ਹੋ ਪੰਜਾਬੀ ਬੋਲੀ ਨਹੀਂ ਪੜ੍ਹਾਈ ਜਾਊਗੀ, ਕਦੇ ਕਹਿ ਦਿੰਦੇ ਹੋ ਕਕਾਰ ਨਹੀਂ ਪਾ ਕੇ ਆਉਣੇ। ਸਾਡਾ ਕਿਉਂ ਤੁਸੀਂ ਜੋਣਾ ਦੁੱਭਰ ਕੀਤਾ ਹੋਇਆ? ਫਿਰ ਖਾਲਿਸਤਾਨ ਜਿੰਦਾਬਾਦ ਕਹਿਣ ਵਾਲੇ ਠੀਕ ਹੀ ਨੇ। ਇਹ ਗੱਲ ਜਿਹੜੇ ਭਾਰਤ ਮਾਤਾ ਦੇ ਲਾਲ ਨੇ ਸਾਡੇ ਸਿੱਖ ਭਰਾ, ਉਹਨਾਂ ਨੂੰ ਬੇਨਤੀ ਆ ਵੀ ਜਾ ਕੇ ਆਪਦੇ ਇਸ ਮੁਲਕ ਤੋਂ ਇੰਨਾ ਕੁ ਕਰਾ ਲਓ। ਸਾਡੀ ਤਾਂ ਚਲੋ ਸੁਣਨੀ ਨਹੀਂ, ਸਾਨੂੰ ਤਾਂ ਉਹ ਕਹਿੰਦੇ ਹੀ ਅੱਤਵਾਦੀ, ਵੱਖਵਾਦੀ, ਏਜੰਸੀਆਂ ਦੇ ਏਜੰਟ, ਪਾਕਿਸਤਾਨ ਦੇ ਬੰਦੇ, ਅਮਰੀਕਾ ਦੇ ਬੰਦੇ, ਪਤਾ ਨਹੀਂ ਕਾਹਦੇ ਕਿਹਦੇ ਬੰਦੇ। ਤੇ ਤੁਸੀਂ ਤਾਂ ਇਸ ਮੁਲਕ ਦੇ ਬੜੇ ਸੋਹਲੇ ਗਾਉਂਦੇ ਹੋ, ਤੁਸੀਂ ਕਿੱਥੇ ਮਰੇ ਹੋਏ ਹੋ? ਹੁਣ ਜਾਓ ਇਸ ਮੁਲਕ ਦੇ ਜਾ ਕੇ ਮਿਹਨਤ ਤਾਲਾ ਕਰੋ ਵੀ ਕਿਉਂ ਜੀ ਸਾਡਾ ਜਲੂਸ ਕੱਢਦੇ ਹੋ ਤੁਸੀਂ। ਤੋ ਜਿਹੜੀ ਇਹ ਨੀਚ ਬਿਰਤੀ ਆ, ਜਿਹੜੀ ਤੀਜੇ ਕੁ ਦਿਨ ਉੱਠ ਕੇ ਸਿੱਖ, ਅਸਲ ਵਿੱਚ ਕੀ ਆ ਕਿ ਇੱਕ ਬਹੁਤ ਵੱਡਾ ਭਾਈਚਾਰਾ ਇਸ ਮੁਲਕ ਦੇ ਵਿੱਚ, ਜਿਹੜਾ ਉਸ ਮੌਕੇ ਬੜਾ ਖੁਸ਼ ਹੁੰਦਾ ਜਦੋਂ ਸਿੱਖਾਂ ਦੀਆਂ ਚੀਕਾਂ ਪੈਂਦੀਆਂ ਨੇ। ਇਸ ਕਰਕੇ ਕਦੇ ਕੋਈ ਨੀਚ ਫਿਲਮ ਬਣਾ ਕੇ, ਕਦੇ ਕੋਈ ਮਾੜੀ ਕਿਤਾਬ ਲਿਖ ਕੇ, ਕਦੇ ਕੋਈ ਸੋਸ਼ਲ ਮੀਡੀਆ ਦੇ ਰਾਹੀਂ ਨਜਾਇਜ਼, ਜਿਵੇਂ ਇੱਥੇ ਇੱਕ ਕੁੜੀ ਸੀ ਹਰਿਆਣੇ ਦੀ, ਉਹ ਟੱਪਦੀ ਫਿਰੇ ਮੈਂ ਮੂੰਹ ਤੇ ਤਿਰੰਗਾ ਲਾ ਕੇ ਦਰਬਾਰ ਸਾਹਿਬ ਤੇ ਜਾਣਾ। ਕਦੇ ਕੋਈ ਇੱਕ ਪੁੱਠੀ ਹੋ ਕੇ ਇੱਥੇ ਖੜ ਗਈ ਕਹਿੰਦੀ ਮੈਂ ਯੋਗਾ ਕਰਨਾ ਦਰਬਾਰ ਸਾਹਿਬ ਦੇ ਵਿੱਚ। ਇਹ ਸਾਰੇ ਜਿਹੜੇ ਕੰਜਰ ਘਾਟ ਕਰਨ ਵਾਲੇ ਲੋਕ ਨੇ, ਇਹਨਾਂ ਦੇ ਮਗਰ ਇੱਕ ਸਾਈਕੀ, ਇੱਕ ਮਾਨਸਿਕਤਾ ਕੰਮ ਕਰਦੀ ਹੈ। ਉਹ ਕੀ ਆ ਬਈ ਸਿੱਖਾਂ ਦੀਆਂ ਚੀਕਾਂ ਪਵਾਉਣੀਆਂ ਨੇ।
ਤੇ ਜਦੋਂ ਸਿੱਖਾਂ ਦੀਆਂ ਚੀਕਾਂ ਪੈਣਗੀਆਂ ਉਦੋਂ ਫਿਰ ਅਗਲੇ ਤਾੜੀਆਂ ਮਾਰਦੇ ਆ, ਖੁਸ਼ ਹੁੰਦੇ ਆ ਵੀ ਬਹੁਤ ਵਧੀਆ। ਫਿਰ ਉਦੋਂ ਬਾਅਦ ਚੋਂ ਆਰਡਰ ਰੱਦ ਕਰ ਦਿੱਤਾ ਜਾਂਦਾ। ਫਿਰ ਟੀਵੀ ਚੈਨਲਾਂ ਦੇ ਉੱਤੇ ਲੰਡੂ ਜਾਂ ਸਿੱਖ ਬੈਠਾ ਹੁੰਦਾ, ਐਂਕਰ ਉਹਨੂੰ ਕਹਿ ਰਿਹਾ ਹੁੰਦਾ ਵੀ ਠੀਕ ਹੈ ਤੁਹਾਡੀ ਸੁਣਵਾਈ ਹੁੰਦੀ ਆ ਨਾ, ਜੇ ਗਲਤ ਫੈਸਲਾ ਹੋ ਵੀ ਗਿਆ ਤਾਂ ਐਡੀ ਕਿਹੜੀ ਗੱਲ ਆ। ਜਿਵੇਂ ਕੱਲ ਕਰਦੇ ਸੀ ਵੀ ਮੰਨ ਲਿਆ ਸੱਜਣ ਕੁਮਾਰ ਨੇ ਗਲਤ ਕੀਤਾ, ਪਰ ਉਹਨੂੰ ਸਜ਼ਾ ਦੇਤੀ ਨਾ ਸਿਸਟਮ ਨੇ। ਆ ਕੁੱਤੇ ਖਾਣੀ ਇਹਨੂੰ ਕਹਿੰਦੇ ਆ, ਕੁੱਤੇ ਖਾਣੀ ਕਰਨੀ, ਕੁੱਤੇ ਖਾਣੀ ਸਿੱਖਾਂ ਨਾਲ ਇਸ ਮੁਲਕ 'ਚ ਹੋ ਰਹੀ ਆ। ਕੱਲ ਦੇ ਅਖਬਾਰਾਂ ਦੇ ਵਿੱਚ, ਕੱਲ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਮਿਡਲ ਲੇਖ ਜਿਹਨੂੰ ਕਹਿੰਦੇ ਆ ਉਹ ਛਪਿਆ। ਸਰਦਾਰ ਤਰਲੋਚਨ ਸਿੰਘ ਦਪਾਲਪੁਰ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ। ਜਦੋਂ ਬਾਦਲ ਕਿਆਂ ਨੇ ਬਾਲਾਸਰ ਦੇ ਵਿੱਚ ਕੈਦੀ ਬਣਾਏ ਸੀ ਸ਼੍ਰੋਮਣੀ ਕਮੇਟੀ ਦੇ ਮੈਂਬਰ, ਉੱਥੋਂ ਭੱਜ ਲਿਆ ਸੀ ਸ਼੍ਰੋਮਣੀ ਕਮੇਟੀ ਦੇ ਉਸ ਸਾਰੇ ਜਿਹੜੀਆਂ ਬਾਕੀ ਭੇਡਾਂ ਸੀ ਬਾਦਲ ਦੀਆਂ ਉੱਥੇ ਬੈਠੀਆਂ ਰਹੀਆਂ, ਤੇ ਦਪਾਲਪੁਰ ਸਾਹਿਬ ਜਿਹੜੇ ਨੇ ਬਾਅਦ ਵਿੱਚ ਅਮਰੀਕਾ ਚਲੇ। ਉਹਨਾਂ ਨੇ ਇੱਕ ਲੇਖ ਲਿਖਿਆ, ਉਹ ਕੱਲ ਦੇ ਪੰਜਾਬੀ ਟ੍ਰਿਬਿਊਨ ਤੇ ਛਪਿਆ, ਬੜਾ ਉਚੇਚਾ ਪੜ੍ਹਨ ਵਾਲਾ ਲੇਖ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਬਲੱਡ ਰਿਲੇਸ਼ਨ ਦੇ ਹਿਸਾਬ ਨਾਲ 2004 ਚ ਅਮਰੀਕਾ ਚਲੇ ਗਿਆ ਤੇ ਉੱਥੇ ਮੈਨੂੰ ਇੱਕ ਕੰਮ ਮਿਲ ਗਿਆ ਕਿਸੇ ਕੰਪਨੀ 'ਚ ਰਾਤ ਨੂੰ, ਜਿੱਥੇ ਜਿਹੜੇ ਟੀਨਏਜਰ ਜੇ ਮੁੰਡੇ ਕੁੜੀਆਂ ਸੀਗੇ ਉਹ ਪੜ੍ਹਦੇ ਹੁੰਦੇ ਸੀ ਤੇ ਮੇਰੀ ਡਿਊਟੀ ਸੀਗੀ ਵੀ ਉਹਨਾਂ ਨੂੰ ਕੋਈ ਰੋਕਣਾ ਟੋਕਣਾ ਨਹੀਂ, ਪਰ ਜੇਕਰ ਕੋਈ ਉਹ ਗਲਤ ਕਰਨ ਤਾਂ ਮੈਂ ਰਜਿਸਟਰ 'ਚ ਹਾਜ਼ਰੀ ਲਾਉਣੀ ਸੀ। ਉਦੋਂ ਹੋ ਕੇ ਹਟਿਆ ਸੀ ਲਦੇਨ ਵਾਲਾ ਕੰਮ, ਜਿਹੜਾ 9/11 ਵਾਲਾ, ਉਦੋਂ ਮਾਹੌਲ ਥੋੜਾ ਜਿਹਾ ਉਹੋ ਜਿਹਾ ਸੀਗਾ 2011 ਚ ਜਦੋਂ ਹੋਇਆ। ਤੇ ਉਸ ਤੋਂ ਬਾਅਦ ਵਿੱਚ ਕਿਸੇ ਸ਼ਰਾਰਤੀ ਮੁੰਡੇ ਨੇ, ਅਮਰੀਕਨ ਮੁੰਡੇ ਨੇ ਸ਼ਰਾਰਤ ਕਰਕੇ ਮੇਰੀ ਪੱਗ ਵੱਲ ਉਂਗਲ ਕਰਕੇ ਕੋਈ ਟਿੱਚਰ ਕੀਤੀ, ਪਰ ਹੁਣੇ ਆਪਸ ਵਿੱਚ ਹੀ ਕਰਦੇ ਹੋਣੇ। ਕਹਿੰਦੇ ਵੀ ਜਦੋਂ ਹਰ ਰੋਜ਼ ਸੁਪਰਵਾਈਜ਼ਰ ਜਿਹੜੀ ਮੈਨੂੰ ਫੋਨ ਕਰਕੇ ਮੇਰਾ ਹਾਲ ਚਾਲ ਜਿਹਾ ਪੁੱਛਦੀ ਹੁੰਦੀ ਸੀ, ਮੈਂ ਉਹਨੂੰ ਕਹਿ ਦਿੰਦਾ ਸੀ ਐਵਰੀਥਿੰਗ ਓਕੇ। ਤੇ ਉਦੋਂ ਮੈਂ ਐਵੇਂ ਹੀ ਕਿਤੇ ਕਹਿਤਾ, ਬਾਹਲਾ ਕੋਈ ਮੇਰੇ ਦਿਲ 'ਚ ਨਹੀਂ ਸੀ ਗੱਲ ਵੀ ਏਡਾ ਮਸਲਾ ਬਣ ਜਾਣਾ ਇਹ। ਮੈਂ ਉਹੀ ਕਹਿਤਾ ਵੀ ਇੱਕ ਗੋਰੇ ਮੁੰਡੇ ਨੇ ਮੈਨੂੰ ਮੇਰੀ ਟਿੱਚਰ ਕੀਤੀ ਜਾਂ ਪੱਗ ਵੱਲ। ਉਹ ਕਹਿੰਦੀ ਓ ਮਾਈ ਗੋਡ, ਕਹਿੰਦਾ ਜੀ ਉਹ ਭੱਜੀ ਆਈ ਤੇ ਆ ਕੇ ਉਹਨੇ ਪੁਲਿਸ ਨੂੰ ਫੋਨ ਕਰਤਾ, ਤੇ ਜਦ ਹੀ ਪੁਲਿਸ ਵਾਲੇ 2 ਜਾਣੇ ਆਏ ਤੇ ਉਹਨੂੰ ਪੁੱਠੇ ਹੱਥ ਕੜੀ ਲਾ ਕੇ ਉਸ ਮੁੰਡੇ ਨੂੰ ਪਿੱਛੇ ਹੱਥ ਕੜੀ ਲਾ ਕੇ ਉਹਨੂੰ ਲੈ ਕੇ ਜਾਣ ਲੱਗੇ। ਦਫ਼ਤਰ ਤੋਂ ਬਾਹਰ ਗੱਡੀ ਖੜੀ ਸੀ ਤੇ ਉਹ ਸੁਪਰਵਾਈਜ਼ਰ ਉਸ ਮੁੰਡੇ ਨੂੰ ਗਲਵਕੜੀ ਲੈ ਕੇ ਕਹਿ ਰਹੀ ਕਿ ਇਹ ਮੈਂ ਤੇਰੇ ਭਲੇ ਲਈ ਕਾਨੂੰਨ ਦੇ ਹਵਾਲੇ ਕਰ ਰਹੀ ਹਾਂ ਕਿ ਤਾਂ ਕਿ ਤੂੰ ਚੰਗਾ ਇਨਸਾਨ ਬਣ ਸਕੇ ਤੇ ਭਵਿੱਖ ਵਿੱਚ ਕਿਸੇ ਦਾ ਦਿਲ ਨਾ ਦਿਖਾਵੇਂ, ਜਿਵੇਂ ਤੂੰ ਅੱਜ ਮਿਸਟਰ ਸਿੰਘ ਨੂੰ ਹਰਟ ਕੀਤਾ। ਜਦੋਂ ਮੈਂ ਲੇਖ ਪੜ੍ਹਿਆ ਤੇ ਮੈਨੂੰ ਲੱਗਿਆ ਵੀ ਜੇਕਰ ਅਮਰੀਕਾ ਦੇ ਵਿੱਚ ਜਾਂ ਕੈਨੇਡਾ 'ਚ ਜਾਂ ਹੋਰਨਾਂ ਮੁਲਕਾਂ 'ਚ ਸਿੱਖ ਦੇ ਜਜ਼ਬਾਤਾਂ ਦੀ ਇਉਂ ਕਦਰ ਕੀਤੀ ਜਾਂਦੀ ਹੈ, ਕਿਸੇ ਵੀ ਥਾਂ ਤੇ ਕੀਤੀ ਜਾਂਦੀ ਹੋਵੇ, ਤਾਂ ਉਸ ਮੁਲਕ ਦੇ ਲਈ ਸਿੱਖ ਕਿਉਂ ਨਹੀਂ ਮਰੇਗਾ? ਉਹਨਾਂ ਮੁਲਕਾਂ ਦੇ ਵਿੱਚ ਸਿੱਖ ਕਿਉਂ ਨਹੀਂ ਭੱਜ ਭੱਜ ਕੇ ਜਾਵੇਗਾ? ਜਿਹੜਾ ਕਹਿੰਦੇ ਆ ਨਾ ਜੀ ਕਰੋੜ ਕਰੋੜ ਰੁਪਈਆ ਲੈ ਕੇ, ਅੱਜ ਤਾਂ ਫੱਟੀ ਚੱਕ ਤੇ ਨਾ ਟਰੰਪ ਦਾ ਆਇਆ ਵੀ ਇੰਨੇ ਲੱਖ ਕੱਢੋ ਤੇ ਇੱਥੇ ਲੈ ਲਓ ਸਿਟੀਜ਼ਨਸ਼ਿਪ। ਪਰ ਜੇਕਰ ਕਹਿੰਦੇ ਆ ਵੀ ਕਰੋੜ ਕਰੋੜ ਰੁਪਈਆ, 50-50 ਲੱਖ ਰੁਪਈਆ ਲਾ ਕੇ ਸਿੱਖ ਨੌਜਵਾਨ ਬੜੇ ਡੌਂਕੀ ਲਾ ਕੇ ਜਾਨ ਹਥੇਲੀ ਤੇ ਰੱਖ ਕੇ ਉੱਥੇ ਪਹੁੰਚਦੇ ਆ, ਭਾਈ ਐਸੇ ਕਰਕੇ ਹੀ ਆ ਵੀ ਉੱਥੇ ਅਗਲੇ ਦੇ ਮਨੁੱਖੀ ਹੱਕਾਂ ਦੀ ਕਦਰ ਹੁੰਦੀ ਹੈ। ਉਹ ਲੋਕ ਜਿਹੜੇ ਇਸ ਮੁਲਕ ਲਈ ਸਾਡੇ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ, ਇਸ ਮੁਲਕ ਲਈ ਲੜਦੇ ਮਰਦੇ, ਅਸੀਂ ਕਦੇ ਨਹੀਂ ਸੋਚਿਆ ਕਿ ਇਸ ਧਰਤੀ ਨੂੰ ਛੱਡ ਕੇ ਭੱਜ ਜਾਈਏ। ਪਰ ਅੱਜ ਅਸੀਂ ਆਪਦੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਪਦੀਆਂ ਇੱਜ਼ਤਾਂ ਦਾ ਤੇ ਲਾ ਕੇ ਉੱਥੇ ਪਹੁੰਚਦੇ ਆ ਕਿ ਜਦੋਂ ਉੱਥੇ ਚਲੇ ਗਏ ਸਾਡੀਆਂ ਆਉਣ ਵਾਲੀਆਂ ਨਸਲਾਂ, ਉੱਥੇ ਸਾਡੇ ਬੱਚੇ ਜਿਹੜੇ ਆ ਉਹ ਕਹਿਣਗੇ ਕਿ ਸਾਡੇ ਪਿਓ ਨੇ, ਸਾਡੇ ਘਰਦਿਆਂ ਨੇ ਵਧੀਆ ਫੈਸਲਾ ਕਰ ਲਿਆ ਜਿਹੜਾ ਅਮਰੀਕਾ 'ਚ। ਕਿਉਂ ਇਸ ਮੁਲਕ ਦੇ ਨਾਲ ਇੰਨੀ ਜ਼ਿਆਦਾ, ਔਰ ਕੱਲੀ ਸਾਡੀ ਨਹੀਂ, ਆ ਜਿਹੜਾ ਮੋਦੀ ਦਾ ਗੁਜਰਾਤ ਆ, ਕਹਿੰਦੇ ਗੁਜਰਾਤੀ ਬੜੇ ਉੱਥੇ ਪਹੁੰਚੇ ਹੋਏ ਨੇ ਅਮਰੀਕਾ 'ਚ। ਤੋ ਜਿਹੜਾ ਅੱਜ ਇਹ ਟਰੰਪ ਦਾ ਬਿਆਨ ਆਇਆ ਵੀ ਇੰਨੇ ਪੈਸੇ ਕੱਢੋ ਤੇ ਲੈ ਲਓ, ਲੋਕ ਇੱਥੇ ਟਿਚਰਾਂ ਕਰਦੇ ਆ ਵੀ ਜਿੰਨੇ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਬੈਠੇ ਆ ਨਾ MP, ਜਦੋਂ ਕਿਤੇ ਕੱਲ ਕਲਾ ਨੂੰ ਮਾੜਾ ਟਾਈਮ ਆ ਗਿਆ, ਇਹਨਾਂ ਸਾਰਿਆਂ ਨੇ ਪੈਸੇ ਦੇ ਕੇ ਉੱਥੇ ਸਿਟੀਜ਼ਨਸ਼ਿਪ ਲੈ ਲੈਣੀ। ਇਹਨਾਂ ਨੇ ਬਥੇਰੇ ਨੋਟ ਇਕੱਠੇ ਕੀਤੇ ਨੇ। ਸੋ ਜਿਹੜੀ ਇਹ ਸਰਦਾਰ ਤਰਲੋਚਨ ਸਿੰਘ ਦਪਾਲਪੁਰ, ਮੇਰੇ ਭਰਾਵਾਂ ਅੱਗੇ ਮੇਰਾ ਬਹੁਤ ਉਹਨਾਂ ਨਾਲ ਪਿਆਰ ਸਤਿਕਾਰ ਹੈਗਾ,
ਤੇ ਮੈਂ ਬੜੀ ਉਹਨਾਂ ਦੀ ਕਦਰ ਕਰਦਾ, ਖਾਸ ਤੌਰ ਤੇ ਇਹ ਕਿ ਉਹ ਬਾਦਲ ਦੀਆਂ ਭੇਡਾਂ ਨਹੀਂ ਬਣੇ ਤੇ ਉਹਨਾਂ ਨੇ ਆਪਣੀ ਗੱਲ ਜਿਹੜੀ ਹੈਗੀ ਆ ਜਿਸ ਤਰੀਕੇ ਨਾਲ ਹਮੇਸ਼ਾ ਕੀਤੀ ਆ, ਬੇਬਾਕ ਹੋ ਕੇ ਇਸ ਲਿਖਤ 'ਚ ਵੀ ਕੀਤਾ। ਤੇ ਉਹ ਜਦੋਂ ਮੈਂ ਪੜ੍ਹ ਰਿਹਾ ਸੀਗਾ ਤੇ ਮੈਂ ਬੜੀ ਕਾਹਲ ਨਾਲ ਐਂਡ ਵੱਲ ਨੂੰ ਜਾ ਰਿਹਾ ਸੀਗਾ ਇਹਨੂੰ, ਮੈਂ ਕਿਹਾ ਵੀ ਕੀ ਹੋਇਆ ਹੁਣ। ਤੇ ਜੇਕਰ ਇੱਥੇ ਦੇਖਿਆ ਜਾਵੇ ਤਾਂ ਇੱਥੇ ਹਜ਼ਾਰਾਂ ਇਹੋ ਜਿਹੇ ਸਿੱਖ ਨੇ, ਹੋਰ ਤਾਂ ਹੋਰ ਪੰਜਾਬ ਦੇ ਵਿੱਚ ਜੇ ਕੋਈ ਕਿਸੇ ਵੀ ਕਾਰਨ ਸਾਡਾ ਸਿੱਖ ਫੜਿਆ ਹੋਵੇ, ਉਹਨੂੰ ਥਾਣੇ 'ਚ ਵੜਨ ਸਾਰ ਪਹਿਲਾ ਕੰਮ ਗੁੱਚੜ ਪੁਲਿਸੀਏ ਜਿਹੜੇ ਲੰਡੂ ਹੁੰਦੇ ਆ ਉਹ ਕਹਿਣਗੇ ਇਹਦਾ ਪੱਗੜ ਲਾ, ਪਹਿਲਾਂ ਪੱਗੜ ਲਾ ਇਹਦਾ, ਫੇਰ ਦੇਖਦੇ ਆ। ਮੈਨੂੰ ਜਦੋਂ ਇੱਕ ਵਾਰੀ ਮਾਲ ਮੰਡੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਫੜਿਆ ਗਿਆ ਆਪਦੇ ਸਾਥੀਆਂ ਸਮੇਤ ਪਟਿਆਲਿਓਂ, ਉਸੇ ਦਿਨ ਮੈਨੂੰ ਤੇ ਭਾਈ ਕੰਵਰਪਾਲ ਸਿੰਘ ਨੂੰ ਅੰਮ੍ਰਿਤਸਰੋਂ ਗ੍ਰਿਫਤਾਰ ਕਰ ਲਿਆ। ਤੇ ਭਾਈ ਹਵਾਰੇ ਦਾ ਜਿਨ੍ਹਾਂ ਕੋਲ ਮਤਲਬ ਮੇਲ ਜੋੜ ਸੀ ਜਾਂ ਸਾਥੀ ਸੀ, ਉਹਨਾਂ ਦੇ ਕੁਛ ਸਿੰਘ ਨਵਾਂ ਸ਼ਹਿਰ ਵਾਲੇ ਪਾਸੇ ਦੇ ਬਹਾਦਰ ਸਿੰਘ ਹੋਣੀ, ਉਹ ਵੀ ਫੜੇ ਗਏ ਤੇ ਇੱਥੇ ਰਿਮਾਂਡ ਤੇ ਅਸੀਂ ਸਾਰੇ ਮਾਲ ਮੰਡੀ ਇਕੱਠੇ ਹੋ ਗਏ। 7-8 ਦਿਨ ਦਾ ਸਾਡਾ ਰਿਮਾਂਡ ਸੀ ਇੱਥੇ ਜਦੋਂ ਉਹ ਸਾਰਾ ਪੁੱਛ-ਗਿੱਛ ਕਰਦੇ ਸੀ ਵੀ ਮਤਲਬ ਆਓ ਤੁਹਾਡੀ ਸਾਈਕੀ ਨੂੰ ਰੀਡ ਵੀ ਕਰਦੇ ਆ ਵੀ ਤੁਸੀਂ ਇਸ ਪਾਸੇ ਨੂੰ ਕਿਵੇਂ ਆ ਗਏ। ਤੇ ਮੈਂ ਵੀ ਉਹਨੂੰ ਦੱਸਿਆ ਕਿ ਐ ਹੋਇਆ ਉਹ ਹੋਇਆ, ਕਈ ਗੱਲਾਂ ਸੀ। ਇੱਕ ਮੈਂ ਉਹਨੂੰ ਦੱਸਿਆ ਕਿ ਜਿੱਦਣ ਲੌਂਗੋਵਾਲ ਨੂੰ ਮਾਰਿਆ ਤੇ ਜਿੱਦਣ ਸਾਡੇ ਪਰਿਵਾਰਕ ਮੈਂਬਰਾਂ ਵਾਂਗੂ ਭਾਈ ਦਲਜੀਤ ਸਿੰਘ ਬਿੱਟੂ ਦੇ ਸਾਧੂ ਆ ਭਾਵੇਂ ਹਨੀ ਤੇ ਸਨੀ, ਸਾਡੇ ਸਹੌਲੀ ਵਾਲੇ ਨਵਤੇਜ ਸਿੰਘ ਹਨੀ ਸਹੌਲੀ ਤਾਂ ਹੁਣ ਚੜ੍ਹਾਈ ਕਰ ਗਿਆ, ਤੇ ਭਾਈ ਵੀਰਿੰਦਰਪਾਲ ਸਿੰਘ ਸਨੀ ਹੁਣ ਸਾਡੀ ਭੂਆ ਦਾ ਮੁੰਡਾ ਹੈਗਾ ਜੀ, ਉਹ ਕੈਨੇਡਾ। ਜਦੋਂ ਸਨੀ ਨੂੰ ਇਸ ਕੇਸ ਵਿੱਚ ਨਾਮਜ਼ਦ ਕਰਕੇ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਹਨੀ ਜਿਹੜਾ ਛੋਟਾ ਸੀ ਉਹ ਕਿਤੇ ਕਾਬੂ ਆ ਗਿਆ, ਪੇਸ਼ ਕਰਾਉਣਾ ਪਿਆ ਸਾਨੂੰ ਜਦੋਂ ਪੁਲਿਸ ਤੰਗ ਕਰਦੀ ਸੀ। ਮੈਂ ਗੁਰੂਸਰ ਸੁਧਾਰ ਥਾਣੇ ਦੇ ਬਾਹਰ ਉਹਦੇ ਕੁੱਟ ਪੈਂਦੀ ਅੱਖੀ ਦੇਖੀ ਸੀ, ਉਦੋਂ ਮੈਂ 8ਵੀਂ-9ਵੀਂ 'ਚ ਪੜ੍ਹਦਾ ਹੋਊਗਾ। ਤੇ ਜਿਹੜੀ ਉਹ ਹਾਲਤ ਮੈਂ ਉਹਦੀ ਦੇਖੀ, ਚਿੱਟਾ ਕੁੜਤਾ ਪਜਾਮਾ, ਪੀਲਾ ਪਰਨਾ, ਭੱਜਿਆ ਕਰਦਾ ਜਾਨ ਬਚਾਉਣ ਨੂੰ, ਉਹਦਾ ਕੋਈ ਕਸੂਰ ਨਹੀਂ ਸੀ, ਸਿਰਫ ਇਹ ਕਿ ਉਹ ਸਨੀ ਦਾ, ਵੀਰਿੰਦਰਪਾਲ ਸਿੰਘ ਸਨੀ ਦਾ ਭਰਾ ਸੀਗਾ। ਇੰਨੀ ਗੱਲ ਬਦਲੇ ਉਹਨੂੰ ਬੇਰਹਿਮੀ ਤੇ ਬੇਕਿਰਕੀ ਨਾਲ ਮੈਂ ਕੁੱਟ ਪੈਂਦੀ ਦੇਖੀ, ਉਹ ਮੈਂ ਕਦੇ ਆਪਦੇ ਭੁੱਲ ਨਹੀਂ ਸਕੇ ਉਹਦਾ ਪਰਨਾ। ਤੇ ਇਵੇਂ ਹੀ ਜਦੋਂ ਇੱਕ ਵਾਰ ਸੁਧਾਰ ਥਾਣੇ ਦੇ ਵਿੱਚ ਮੈਨੂੰ ਅਲਫ ਨਗਨ ਕਰਕੇ ਕੁੱਟਿਆ ਗਿਆ, ਉਹ ਪਟੇ ਜਿਹੜੇ ਮੇਰੇ ਪਏ ਉਹ ਤਾਂ ਮੈਨੂੰ ਸਰੀਰ ਨੇ ਬਾਅਦ 'ਚ ਮੈਂ ਭੁੱਲ ਗਿਆ, ਪਰ ਜਿਹੜੇ ਮੇਰੇ ਕਕਾਰ ਲਾਏ ਸੀ, ਮੇਰਾ ਕੰਘਾ ਤੇ ਕਿਰਪਾਨ, ਉਹਦੇ ਉੱਤੇ ਉਹ ਪੁਲਸੀਆ ਜਿਹੜਾ ਸੀ ਸਾਹਮਣੇ ਮੇਰੇ ਮੂੰਹ ਤੇ ਜਦੋਂ ਠੁੱਡੇ ਮਾਰ ਰਿਹਾ ਸੀ, ਉਹਦੇ ਪੈਰ ਉੱਤੇ ਰੱਖਿਆ ਗਿਆ। ਮੈਂ ਉਹ ਬੜਾ ਔਖ ਜੀ ਨਾਲ ਉਹਨੂੰ ਕਿਹਾ ਕਿ ਵੀ ਕਿਰਪਾਨ ਤੋਂ ਪੈਰ ਥੋੜੇ ਜਿਹਾ ਪਾਸੇ ਕਰ ਲਵੇ ਜਾਂ ਕਰਾਂ, ਪਰ ਉਹਨਾਂ ਨੂੰ ਫਤੂਰ ਚੜਿਆ ਸੀਗਾ ਕਿ ਇਹਦੀ ਛਿੱਲ ਦੇੜਨੀ ਹੈ। ਤੇ ਉਦੋਂ ਬਾਅਦ 'ਚ ਮੇਰੀ ਮਾਂ ਨੰਗਲਾ ਪਿੰਡਾ ਮੰਡੀ ਅਹਿਮਦਗੜ੍ਹ ਕੋਲੇ ਮੇਰੀ ਭੈਣ ਨੂੰ ਮਿਲਣ ਜਾ ਰਹੀ ਸੀ, ਤੇ ਮਿੰਨੀ ਬੱਸ ਦੇ ਵਿੱਚ ਨਾਲ ਦੀ ਸੀਟ ਤੇ ਬੈਠੀਆਂ ਬਾਈਆਂ ਗੱਲਾਂ ਕਰਦੀਆਂ ਸੀ ਵੀ ਕਹਿੰਦੇ ਇੱਥੋਂ ਦਾ ਘੁਮਾਣਾ ਦਾ ਇੱਕ ਮੁੰਡਾ ਪੁਲਿਸ ਨੇ ਬਹੁਤ ਕੁੱਟਿਆ, ਤੇ ਬੀਬੀ ਕਹਿੰਦੀ ਉਹ ਮੇਰਾ ਮੁੰਡਾ ਸੀ। ਕੁੱਟ ਜਿਹੜੀ ਆ ਸਰੀਰ ਤੇ ਪਈ ਕੁੱਟ, ਉਹ ਸਾਡੇ ਸਾਰਿਆਂ ਤੇ ਉਹ ਝੱਲ ਲੈਂਦਾ ਬੰਦਾ, ਪਰ ਜਿਹੜੀ ਰੂਹ ਤੇ ਪੈਂਦੀ ਆ ਉਹ ਸਾਨੂੰ ਖਾਲਿਸਤਾਨ ਦੇ ਰਾਹ ਤੋਰਦੀ। ਤੇ ਧੰਨ ਦੇ ਨੇ ਉਹ ਸਿੱਖ ਜਿਨ੍ਹਾਂ ਨੂੰ ਇਹ ਜਲਾਲਤ ਤੰਗ ਹੀ ਨਹੀਂ ਕਰਦੀ। ਕਿੱਡਾ ਮੋਟਾ ਦਿਮਾਗ ਆ, ਕਿੱਡਾ ਮੋਟਾ ਮਗਜ ਆ ਉਹਨਾਂ ਦਾ, ਜਿਨ੍ਹਾਂ ਨੂੰ ਆਪਦੀ ਕੌਮ ਨਾਲ ਹੋ ਰਹੀ ਇਹ ਜਲਾਲਤ ਤੰਗ ਨਹੀਂ ਕਰਦੀ। ਕਿਉਂ ਅਜੇ ਵੀ ਤੁਹਾਤੋਂ ਹਿੰਦੁਸਤਾਨ ਨੂੰ ਮਾੜਾ ਨਹੀਂ ਬੋਲਿਆ ਜਾਂਦਾ? ਨਾ ਬੋਲੋ ਭਾਈ, ਬੜੀਆਂ ਤੁਹਾਡੇ ਕੋਲੇ ਗੱਲਾਂ ਨੇ। ਇੱਕ ਮੈਨੂੰ ਮੱਤਾ ਦਿੰਦਾ ਸੀ ਪਿੱਛੇ ਜੇ, ਕਹਿੰਦਾ ਜੀ ਹਿੰਦੁਸਤਾਨ ਸ਼ਬਦ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ, ਵਰਤਿਆ। ਭਾਈ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਤੁਹਾਡੇ ਨਾਲ ਤਾਂ ਫਿਰ ਮਾਸਟਰ ਤਾਰਾ ਸਿੰਘ ਹਜ਼ਾਰ ਦਰਜੇ ਚੰਗਾ ਸੀ ਵੀ ਮੇਰੇ ਲਈ ਤਾਂ ਕੋਈ ਮੁਲਕ ਮਲਕ ਨਹੀਂ, ਮੇਰੇ ਲਈ ਤਾਂ ਪੰਥ ਪਹਿਲਾਂ, ਪੰਥ ਪ੍ਰਥਮ ਕਰਿਆ ਕਰੀ। ਤੋ ਜਿਨ੍ਹਾਂ ਨੇ, ਜਿਹੜੇ ਵੀ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ, ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਦਾ ਮਨਸ਼ਾ ਇਹ ਨਹੀਂ ਸੀ ਕਿ ਅਸੀਂ ਕਿਸੇ ਕੌਮ ਤੋਂ ਛਿੱਤਰ ਖਾਈਏ, ਅਸੀਂ ਅਣਖ ਗੈਰਤ ਵਾਲੀ ਜ਼ਿੰਦਗੀ ਜੀਵੀਏ, ਅਸੀਂ ਆਪਦੀ ਸ਼ਾਨ ਨਾਲ ਜੀਵੀਏ। ਬਾਹਰਲੇ ਮੁਲਕਾਂ ਤੋਂ ਜਦੋਂ ਸੁਣਦੇ ਆ ਕਿ ਉੱਥੇ ਸਾਡੀ
ਸ਼ਾਨ ਆ ਤਾਂ ਵਧੀਆ ਲੱਗਦਾ। ਪਰ ਜਿਹੜੀ ਧਰਤੀ ਲਈ ਜਿਨ੍ਹਾਂ ਲੋਕਾਂ ਲਈ ਅਸੀਂ ਕੀਤਾ, ਉਹਨਾਂ ਨੇ ਇੰਨੀ ਅਕਿਰਤ ਘਣਤਾ ਦਿਖਾਈ ਕਿ ਅੱਜ ਸ਼ਰਮ ਆਉਂਦੀ ਆ ਕਿ 9ਵੇਂ ਪਾਤਸ਼ਾਹ ਦੀ ਕੁਰਬਾਨੀ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ। ਗਜ਼ਨੀ ਦੇ ਬਾਜ਼ਾਰਾਂ ਚੋਂ ਇਹਨਾਂ ਦੀਆਂ ਬਚਾਈਆਂ, ਉਹਦਾ ਕੋਈ ਮਤਲਬ ਨਹੀਂ। ਉਹ ਕਹਿੰਦੇ ਆ ਉਹ ਛੱਡੋ, ਹੁਣ ਤਾਂ ਕਹਿੰਦੇ ਝੂਠ ਬੋਲਦੇ ਹੋ ਕਿ ਇਹੋ ਜਿਹੀ ਗੱਲ ਹੋਈ ਨਹੀਂ। ਹਰ ਇਤਿਹਾਸ ਨੂੰ ਅਗਲੇ ਆਪਦੇ ਹਿਸਾਬ ਨਾਲ ਕਰਨ ਲੱਗੇ ਨੇ। ਸੋ ਕਿਤੇ ਹਰਭਜਨ ਸਿੰਘ ਭੱਜੀ ਵਰਗਿਆਂ ਨੂੰ ਟਾਰਗੇਟ ਕਰਕੇ, ਕਿਤੇ ਜਾਵੇਦ ਅਖਤਰ ਵਰਗਿਆਂ ਨੂੰ, ਕਦੇ ਦੱਖਣੀ ਭਾਰਤ ਕਦੇ ਉੱਤਰੀ ਭਾਰਤ, ਜਿਹੜਾ ਇਹ ਭਾਗਵੇਂ ਬ੍ਰਿਗੇਡ ਦਾ ਜਮੂਰਾ, ਜਿਹੜਾ ਇਹ ਭੂਤ ਨੱਚਦਾ ਫਿਰਦਾ ਨਾ, ਫਿਰਕੂ ਦਹਿਸ਼ਤ ਦਾ, ਇਹ ਬਹੁਤ ਬੁਰੀ ਕਰੂਗਾ। ਅਜੇ ਆਪਣੇ ਬੰਦਿਆਂ ਨੂੰ ਲੱਗਦਾ ਵੀ ਇਕੱਲੇ ਸਿਆਸੀ ਤੌਰ ਤੇ ਏਦਾਂ ਫੈਸਲੇ ਜੇ ਕਰਨਗੇ ਤੇ ਏਦਾਂ, ਇਹ ਵੀ ਬਹੁਤ ਘਾਤਕ ਹੁੰਦਾ। ਵੈਸੇ ਜਿਹੜਾ ਸਿੱਧਾ ਅਟੈਕ ਹੁੰਦਾ ਨਾ, ਜਦੋਂ ਕਾਂਗਰਸ ਸਾਡੇ ਤੇ ਜ਼ੁਲਮ ਕਰਦੀ ਸੀ, ਸਾਡੇ ਬੰਦੇ ਸਿੱਧਾ ਲੜਦੇ ਸੀ। ਜੇ ਇੰਦਰਾ ਨੇ ਪੰਗਾ ਲਿਆ ਤੇ ਸਾਡੇ ਭਰਾਵਾਂ ਨੇ ਹਿਸਾਬ ਬਰਾਬਰ ਕਰ ਲਿਆ। ਜੇ ਵੈਦਿਆ ਨੇ ਪੰਗਾ ਲਿਆ ਜਾਂ ਬੇਅੰਤ ਸਿੰਘ ਨੇ ਜਾਂ ਹੋਰ ਇੱਥੇ 3600 ਲੰਡੂ ਪੁਲਸੀਏ ਜਿਹੜੇ ਸੀ ਉਹ ਸੋਧੇ ਲਾਤੇ। ਪਰ ਜਿਹੜਾ ਆਹ ਹਮਲਾ ਤੁਹਾਡੀ ਸਾਈਕੀ ਬਦਲ ਦੇਣੀ, ਤੁਹਾਨੂੰ ਉਸ ਮੁਲਕ ਦੇ, ਉਸ ਕੌਮ ਦੇ ਪਿੱਠੂ ਬਣਾ ਧਰਨਾ, ਤੇ ਤੁਸੀਂ ਉਸ ਕੌਮ ਲਈ ਲੜਦੇ ਹੋ, ਆਪਦੀ ਕੌਮ ਨਾਲ, ਜਿਹੜੀ ਕੌਮ ਤੁਹਾਨੂੰ ਮਾਰਨ ਨੂੰ ਫਿਰਦੀ ਹੈ, ਇਹ ਬਹੁਤ ਖਤਰਨਾਕ ਹੁੰਦਾ। ਉਹਨਾਂ ਨੇ ਤਾਂ ਸਾਧਵੀ ਪ੍ਰਗਿਆ ਤੇ ਕਰਨਲ ਪੁਰੋਹਿਤ ਵਰਗੇ ਜਿਹੜੇ ਹਿੰਦੂ ਭਾਗਵੇਂ ਬ੍ਰਿਗੇਡ ਦੇ ਦਹਿਸ਼ਤਗਰਦੀ ਟੋਲੇ ਦੇ ਨਾਇਕ ਨੇ, ਉਹਨਾਂ ਨੂੰ ਵੀ ਨਵਾਜਿਆ। ਅੱਜ ਵੀ ਆ ਖਬਰ ਆ, आतंकवाद के आरोपी संजय सरोज बीजेपी में शामिल, 2018 में लश्कर ए तैयबा के लिए टेरर फंडिंग के आरोप में जेल गए थे। तो जेड़े बंदे आपदी कौम नाल गदारी करके बीजेपी ज्वाइन कर लैन, जेड़े बंदे आपदे कौम दे उल्ट हिंदी हिंदू हिंदुस्तान दा झंडा चक लैन, ਉਹ ਚਾਹੇ ਜਿੰਨਾ ਮਰਜ਼ੀ ਮਾੜਾ ਚੰਗਾ ਕੀਤਾ ਹੋਵੇ, ਉਹ ਦੁੱਧ ਧੋਤੇ ਹੋ ਜਾਂਦੇ ਨੇ। ਤੇ ਜਿਹੜੇ ਆਪਣੇ ਕੌਮ ਨੂੰ, ਆਪਦੇ ਧਰਮ ਨੂੰ ਪਿਆਰ ਕਰਦੇ ਆ, ਉਹ ਮਾੜੇ ਹੋ ਜਾਂਦੇ। ਹਿੰਦੂ ਕੀ ਕਹਿੰਦਾ ਕੋਈ ਮਤਲਬ ਨਹੀਂ, ਇੰਡੀਆ ਸਾਨੂੰ ਕੀ ਕਹਿੰਦਾ ਕੋਈ ਮਤਲਬ ਨਹੀਂ। ਸਾਨੂੰ ਤਾਂ ਸਾਡੇ ਉਹਨਾਂ ਭਰਾਵਾਂ ਤੇ ਗੁੱਸਾ ਆਉਂਦਾ ਜਿਹੜੇ ਖਾਲਿਸਤਾਨੀ ਸੰਘਰਸ਼ ਨਾਲ ਜੁੜੇ ਹੋਏ ਲੋਕਾਂ ਦੀ ਉਸ ਤਰੀਕੇ ਨਾਲ ਕਦਰ ਨਹੀਂ ਕਰਦੇ। ਹਿੰਦੂ ਤੋਂ ਹੀ ਸਿੱਖ ਲਓ, ਉਹ ਤਾਂ ਉਹਨਾਂ ਲੋਕਾਂ ਦੀ ਪੂਰੀ ਕਦਰ ਕਰਦੇ ਆ। ਸਾਧਵੀ ਪ੍ਰਗਿਆ ਨੂੰ MP ਬਣਾਤਾ ਸੀ। ਤੁਹਾਨੂੰ ਤੁਹਾਡੀ ਕੌਮ ਲਈ ਲੜਨ ਮਰਨ ਵਾਲੇ ਬੰਦੇ, ਅਰਦਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਨਾ, ਜਿਨ੍ਹਾਂ ਧਰਮ ਹੇਤ ਸੀਸ ਬਾਰੇ, ਉਹ ਉਹੀ ਨੇ ਜਿਹੜੇ 1978 ਤੋਂ ਚੱਲੇ ਸੰਘਰਸ਼ ਵਿੱਚ ਵੀ ਕੁਰਬਾਨੀਆਂ ਕਰ ਰਹੇ ਨੇ। ਕੁਰਬਾਨੀਆਂ ਕਰਨ ਦੇ ਹਜ਼ਾਰਾਂ ਰੂਪ ਹੁੰਦੇ ਨੇ। ਕਿਸੇ ਵੀ ਤਰੀਕੇ ਨਾਲ ਜਿਹੜਾ ਪੰਥ ਨੂੰ, ਕੌਮ ਨੂੰ ਸਮਰਪਿਤ ਆ, ਉਹਨਾਂ ਸਾਰਿਆਂ ਦਾ ਸਤਿਕਾਰ ਤੇ ਧਿਰਕਾਰ ਆ ਉਹਨਾਂ ਨੂੰ, ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨਾਲ ਯਾਰੀਆਂ ਪਾਈ ਫਿਰਦੇ ਨੇ। ਸੱਚੇ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰੇ। ਉਹ ਦਿਨ ਆਉਣ ਜਦੋਂ ਹਰੇਕ ਦੇ ਅੰਦਰ ਕੌਮ ਦਾ ਜਜ਼ਬਾ ਪ੍ਰਗਟ ਹੋਵੇ, ਸਿੱਖ ਜਜ਼ਬਾਤਾਂ ਲਈ ਲੜਨ ਮਰਨ ਦਾ ਹੌਸਲਾ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਅਸੀਂ ਖਾਲਿਸਤਾਨ ਦਾ ਝੰਡਾ UNO ਦੇ ਵਿੱਚ ਝੂਲਦਾ ਦੇਖੀਏ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।